ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਦਾ ਸਿੱਖ ਹੈਰੀਟੇਜ, ਸਿੱਖ ਵਿਰਾਸਤ ਸਰਹੱਦੋਂ ਪਾਰ ਬਿਯੋਂਡ ਬਾਰਡਰਸ, ਇੱਕ ਜਿਹੜੀ ਕਿਤਾਬ ਜਿਸ ਦੇ ਲੇਖਕ ਡਾਕਟਰ ਦਲਬੀਰ ਸਿੰਘ ਪੰਨੂ ਉਹ ਆਪਣੇ ਨਾਲ ਹਰ ਹਫ਼ਤੇ ਜਿਹੜਾ ਜੁੜਦੇ ਨੇ ਅਤੇ ਇਸ ਕਿਤਾਬ ਦੇ ਬਾਰੇ ਜਿਹੜੀ ਆ ਉਹ ਆਪਣੇ ਨਾਲ ਚਰਚਾ ਜਿਹੜੀ ਉਹ ਕਰਦੇ ਆ। ਅੱਜ ਇੱਕ ਵਾਰੀ ਫਿਰ ਆਪਣੇ ਨਾਲ ਸਟੂਡੀਓ ਦੇ ਵਿੱਚ ਆ ਕੇ ਜੁੜ ਬੈਠੇ ਨੇ ਡਾਕਟਰ ਦਲਬੀਰ ਪੰਨੂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬੀ ਰੇਡੀਓ USA ਦੇ ਸਾਰੇ ਸੁਣਨ ਵਾਲੇ ਸਰੋਤਿਆਂ ਦੇ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਆਪਾਂ ਜਿਹੜੀ ਸਰੋਤਿਓ ਇਹਨਾਂ ਦੀ ਜਿਹੜੀ ਕਿਤਾਬ ਆ ਅਤੇ ਜਿਹੜੇ ਫੇਸਬੁੱਕ YouTube ਦੇ ਉੱਤੇ ਇਸ ਟਾਈਮ ਆਪਾਂ ਨੂੰ ਦੇਖ ਰਹੇ ਹਾਂ, ਆਪਾਂ ਇਹਨਾਂ ਦੀ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਉਸ ਦੇ ਉੱਤੇ ਚਰਚਾ ਜਿਹੜੀ ਕਰ ਰਹੇ ਹਾਂ। ਤਕਰੀਬਨ ਆਪਾਂ ਨੂੰ ਇਹ ਪਹਿਲੇ ਅਧਿਆਇ ਦਾ ਪਹਿਲੇ ਚੈਪਟਰ ਦਾ ਜਿਹੜਾ ਇਹ ਚੌਥਾ ਹਿੱਸਾ ਲੈ ਕੇ ਹਾਜ਼ਰ ਹੋਏ ਹਾਂ, ਕਿਉਂਕਿ ਲੰਬੇ ਲੰਬੇ ਚੈਪਟਰ ਨੇ ਅਤੇ ਜ਼ਿਆਦਾ ਡੂੰਘਾਈ ਦੇ ਵਿੱਚ ਇਤਿਹਾਸ ਦੇ ਪੱਖ ਤੋਂ ਆਪਾਂ ਜਾਣਨ ਦੀ ਇਸ ਦੇ ਵਿੱਚ ਹੋਰ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਲੇਖਕ ਦੇ ਮਨ ਦੇ ਵਿੱਚ ਸੀਗਾ ਉਹ ਚੀਜ਼ਾਂ ਲਿਖਣ ਦੇ ਲਈ ਕਿਉਂ ਉਹਨਾਂ ਨੇ ਉਹ ਲਿਖੀਆਂ ਅਤੇ ਕੀ ਕੁਛ ਉਹਨਾਂ ਨੇ ਲਿਖਿਆ ਆ, ਉਸ ਦੇ ਬਾਰੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਲਿਖੀਏ। ਇਹ ਕਿਤਾਬ ਆਪਣੇ ਜਿਹੜੇ ਸਾਰੇ ਸਰੋਤਿਆਂ ਨੂੰ ਦੱਸ ਜਾਈਏ, ਇੰਗਲਿਸ਼ ਦੇ ਵਿੱਚ ਇਹਨਾਂ ਨੇ ਲਿਖੀ ਆ ਤਾਂ ਜੋ ਵਰਲਡ ਵਾਈਡ ਬਾਕੀ ਜਿਹੜਾ ਕੌਮੀ ਪੱਧਰ ਦੇ ਉੱਤੇ ਵਿਸ਼ਵ ਦੇ ਵਿੱਚ ਹੋਰ ਵੀ ਜਿਹੜੀਆਂ ਕੌਮਾਂ ਆ, ਹੋਰ ਵੀ ਜਿਹੜੀਆਂ ਕਮਿਊਨਿਟੀਜ਼ ਆ, ਉਹਨਾਂ ਤੱਕ ਵੀ ਆਪਣੀ ਜਿਹੜੀ ਸਿੱਖਾਂ ਦੀ ਜਿਹੜੀ ਹਿਸਟਰੀ ਆ, ਖਾਸ ਕਰਕੇ ਜਿਹੜੀ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਰਹਿ ਗਈ ਆ, ਉੱਥੋਂ ਦੇ ਇਤਿਹਾਸ, ਉੱਥੋਂ ਦੀ ਵਿਰਾਸਤ ਸਿੱਖਾਂ ਦੇ ਨਾਲ ਜੁੜੀ ਹੋਈ, ਉਸ ਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰੀਏ। ਸੋ ਆਪਾਂ ਪਿਛਲੀ ਵਾਰ ਮਹਾਰਾਜਾ ਰਣਜੀਤ ਸਿੰਘ ਜੀ, ਗੁਰੂ ਸਾਹਿਬਾਨ, ਉਹਨਾਂ ਦੀਆਂ ਜਿਹੜੀਆਂ ਚਰਚਾਵਾਂ ਜਿਹੜੀਆਂ ਕੀਤੀਆਂ ਸੀਗੀਆਂ ਗੁਰਦੁਆਰਾ ਸਾਹਿਬ ਜਨਮ ਸਥਾਨ ਨਨਕਾਣਾ ਸਾਹਿਬ, ਉਸ ਦੇ ਇਰਦ ਗਿਰਦ ਦੇ ਇਲਾਕਿਆਂ ਨੂੰ ਲੈ ਕੇ। ਸੋ ਉਸੇ ਹੀ ਚੀਜ਼ ਨੂੰ ਆਪਾਂ ਅੱਗੇ ਤੋਰਦੇ ਹੋਏ ਅੱਗੇ ਜਿਹੜਾ ਆਪਾਂ ਵਧਾਂਗੇ, ਅਗਲੀਆਂ ਜਿਹੜੀਆਂ ਗੱਲਾਂ ਹੈ ਇਸ ਦੇ ਵਿੱਚ ਕਰਾਂਗੇ। ਅਤੇ ਉਹ ਗੱਲਬਾਤ ਕਰਨ ਤੋਂ ਪਹਿਲਾਂ ਦੱਸਦੇ ਜਾਈਏ Amazon.com ਦੇ ਉੱਤੇ ਇਹਨਾਂ ਦੀ ਜਿਹੜੀ ਇਹ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਉਹ ਉਪਲਬਧ ਹੈਗੀ ਆ। ਤੁਸੀਂ ਜਿਹੜੀ ਆ ਉੱਥੋਂ ਇਸ ਕਿਤਾਬ ਨੂੰ ਜਿਹੜੀ ਉਹ ਬਾਏ ਕਰ ਸਕਦੇ ਹੋ, ਚਾਹੇ UK 'ਚੋਂ ਤੁਸੀਂ, ਚਾਹੇ ਅਮਰੀਕਾ ਦੇ ਵਿੱਚ ਹੋ, ਅਤੇ ਬਾਕੀ ਹੋਰ ਜਿਹੜੇ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਵੀ ਉੱਥੇ ਲੋਕਲ ਪਬਲਿਸ਼ਰਸ ਦੇ ਜ਼ਰੀਏ ਜਿਹੜੇ ਤੁਸੀਂ ਇਸ ਕਿਤਾਬ ਨੂੰ ਉੱਥੋਂ ਬਾਏ ਕਰ ਸਕਦੇ ਹੈਗੇ ਆ। ਅਤੇ ਹੋਰ ਜਾਣਕਾਰੀ ਲੈਣੀ ਹੈ ਤਾਂ ਇਹਨਾਂ ਦੀ ਤੁਸੀਂ ਵੈਬਸਾਈਟ ਦਾ ਸਿੱਖ ਹੈਰੀਟੇਜ .com ਦੇ ਉੱਤੇ ਜਿਹੜਾ ਉਹ ਜਾ ਕੇ ਤੁਸੀਂ ਹੋਰ ਜਾਣਕਾਰੀ ਇਹਨਾਂ ਤੋਂ ਪ੍ਰਾਪਤ ਕਰ ਸਕਦੇ ਹਾਂ। ਸੋ ਡਾਕਟਰ ਪੰਨੂ, ਲਾਸਟ ਟਾਈਮ ਜਿਹੜੀ ਪਿਛਲੀ ਵਾਰ ਆਪਾਂ ਜਿਹੜੀ ਗੱਲ ਛੱਡੀ ਸੀਗੀ ਨਨਕਾਣਾ ਸਾਹਿਬ ਦੇ ਉੱਤੇ ਜਿਹੜੇ ਉਦਾਸੀਨ ਅਤੇ ਮਹੰਤਾਂ ਦੇ ਬਾਰੇ, ਸਾਕੇ ਦੇ ਨਾਲ ਜਿਹੜੀ ਜੁੜੀ ਹੋਈ ਆਪਾਂ ਗੱਲਬਾਤ ਕੀਤੀ। ਆਪਾਂ ਦੇਖਿਆ ਵੀ ਕਿੱਦਾਂ ਮਹੰਤ ਮਸੰਦ ਜਿਹੜੇ ਸ਼ਬਦ ਆ ਉਹ ਸਿੱਖ ਕੌਮ ਦੇ ਵਿੱਚ ਕਿੱਥੋਂ ਸ਼ੁਰੂ ਹੋਏ ਅਤੇ ਕਿੱਥੇ ਤੱਕ ਜਿਹੜਾ ਉਹਨਾਂ ਨੇ ਆਪਣਾ ਕਹਿ ਲਓ ਵੀ ਸਫ਼ਰ ਜਿਹੜਾ ਉਹ ਤੈਅ ਕੀਤਾ ਆ। ਸੋ ਜਿੱਦਾਂ ਤੁਸੀਂ ਪਹਿਲੀਆਂ ਗੱਲਾਂ ਦੇ ਵਿੱਚ ਜ਼ਿਕਰ ਕੀਤਾ ਸੀਗਾ ਵੀ ਜੰਗਲਾਤ ਸੀਗਾ ਇੱਥੇ ਜ਼ਿਆਦਾ, ਇੱਥੇ ਦੀ ਜ਼ਮੀਨ ਜਿਹੜੀ ਆ ਕੋਈ ਜ਼ਿਆਦਾ ਵਧੀਆ ਨਹੀਂ ਸੀ। ਅਤੇ ਅਕਸਰ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਇਹ ਸਾਰੀਆਂ ਗੱਲਾਂ ਨੂੰ ਇਸੇ ਦੇ ਨਾਲ ਹੀ ਆਪਾਂ ਜੋੜ ਕੇ ਦੇਖਦੇ ਹਾਂ ਵੀ ਜਿੱਥੇ ਜ਼ਮੀਨ ਵਧੀਆ ਆ ਜਾਂ ਕਿਤੇ ਇੰਡਸਟਰੀ ਆ, ਉੱਥੇ ਖੁਸ਼ਹਾਲੀ ਜ਼ਿਆਦਾ ਆਉਂਦੀ ਆ। ਫਿਰ ਇਸ ਇਲਾਕੇ ਦੇ ਵਿੱਚ ਖੁਸ਼ਹਾਲੀ ਆਉਣ ਦਾ ਸਬੱਬ ਕਿੱਦਾਂ ਬਣਿਆ? ਜੰਗਲਾਤ ਤੋਂ ਖੁਸ਼ਹਾਲੀ ਵੱਲ ਕਿੱਦਾਂ ਵਧੇ? ਜੀ, ਐਕਚੁਅਲੀ ਜਦੋਂ ਅੰਗਰੇਜ਼ਾਂ ਨੇ ਬਾਰ ਦਾ ਜਿਹੜਾ ਇਲਾਕਾ ਸੀ, ਇਹ ਇਲਾਕਾ ਵਸਾਉਣਾ ਸ਼ੁਰੂ ਕੀਤਾ 1885 ਦੇ ਵਿੱਚ, ਉਹਨਾਂ ਨੇ ਜਿਹੜੀਆਂ ਕੈਨਾਲ ਕਲੋਨੀਜ਼ ਸੀਗੀਆਂ ਇਸ ਇਲਾਕੇ ਦੇ ਵਿੱਚ ਕੱਟਣੀਆਂ ਸ਼ੁਰੂ ਕੀਤੀਆਂ। ਬਾਰ ਦੇ ਇਲਾਕੇ ਨੂੰ ਉਪਜਾਊ ਬਣਾਉਣ ਦੇ ਲਈ ਇੱਥੇ ਨਹਿਰਾਂ ਕੱਢੀਆਂ ਗਈਆਂ ਜੀ। ਇਹ ਉਸ ਵੇਲੇ ਦਾ ਹੀ ਨਹੀਂ, ਹੁਣ ਤੱਕ ਦਾ ਕਹਿ ਲਓ ਵੀ ਸਭ ਤੋਂ ਵੱਡਾ ਇੱਕ ਦੁਨੀਆ ਭਰ ਦੇ ਵਿੱਚ ਇਰੀਗੇਸ਼ਨ ਪ੍ਰੋਜੈਕਟ ਸੀ, ਜਿੱਥੇ ਇੰਨੀ ਵੱਡੀ ਲੈਵਲ 'ਤੇ ਜਿਹੜੀ ਸੀ ਸਿੰਜਾਈ ਦੇ ਲਈ ਜਿਹੜੀਆਂ ਸੀ ਨਹਿਰਾਂ ਉਹ ਕੱਢੀਆਂ ਗਈਆਂ। ਇੱਥੇ ਜਿਹੜੀ ਨਹਿਰ ਕੱਢੀ ਗਈ ਲੋਅਰ ਚਨਾਬ ਕਨਾਲ, ਉਹਦਾ ਨਾਂ ਸੀ 1892 'ਚ, ਜਿਹੜੀ ਕਿ ਨਨਕਾਣਾ ਸਾਹਿਬ ਦੀ estate ਨੂੰ ਵੀ ਉਹ ਜਿਹੜੀ ਸੀ ਪਾਣੀ ਜਿਹੜਾ ਸੀ ਉਹ ਦੇਣ ਲੱਗੀ। ਅਤੇ ਜਿਹੜੀ ਧਰਤੀ ਸੀ, ਇਹ ਜਿਹੜੀ ਬੰਜਰ ਧਰਤੀ ਸੀ, ਜਿਹੜੀ ਧਰਤੀ ਬਾਹਲੀ ਉਪਜਾਊ ਨਹੀਂ ਸੀ, ਉਹ ਧਰਤੀ ਸੀ ਹੁਣ ਉਹ ਜਿਹੜੀ ਸੀ ਉਹ ਫਰਟਾਈਲ ਹੋਣ ਲੱਗੀ। ਇਹਦੀ ਇੱਕ ਹੋਰ ਬ੍ਰਾਂਚ ਸੀਗੀ ਲੋਅਰ ਗੁਗੇਰਾ ਬ੍ਰਾਂਚ, ਜਿਹੜੀ ਕਿ ਨਾਲ ਰਾਜਬਾਗ ਨਹਿਰਾਂ ਦੇ ਨਾਲ ਮਿਲ ਕੇ ਇਹ ਬਿਲਕੁਲ ਨਨਕਾਣਾ ਸਾਹਿਬ estate ਦੇ ਵਿੱਚੋਂ ਦੀ ਲੰਘਦੀ ਸੀ। ਸੋ ਜਿਹੜਾ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਬਣਿਆ, ਉਹ ਵੀ ਜਿਹੜਾ ਗੁਰਦੁਆਰਾ ਮਾਲਜੀ ਸਾਹਿਬ ਹੈ ਨਨਕਾਣਾ ਸਾਹਿਬ, ਉਹਦੇ ਬਿਲਕੁਲ ਨੈਕਸਟ ਟੂ ਇਟ ਬਣਿਆ। ਅਤੇ ਜਿਹੜਾ ਉੱਥੇ ਦਾ ਮਹੰਤ ਸੀ, ਉਹਨੇ ਪਹਿਲੀ ਜਿਹੜੀ ਸੀ ਨਨਕਾਣਾ ਸਾਹਿਬ ਦੀ ਗਾਲਾ ਮੰਡੀ ਬਣਾਈ, ਜਿਹੜੀ ਕਿ ਮਤਲਬ ਗ੍ਰੇਨ ਮਾਰਕੀਟ ਬਣਾਈ। ਸੋ ਮਤਲਬ ਉਹ ਨਨਕਾਣਾ ਸਾਹਿਬ ਸ਼ਹਿਰ ਜਿਹੜਾ ਪਹਿਲਾਂ ਬਹੁਤ ਘੱਟ ਲੋਕੀ ਰਹਿੰਦੇ ਸੀਗੇ, ਕੋਈ ਇੰਨੀ ਆਲੇ ਦੁਆਲੇ ਜ਼ਮੀਨ ਉਪਜਾਊ ਨਹੀਂ ਸੀ, ਇੱਕਦਮ ਹੀ ਬਹੁਤ ਤਕੜਾ ਕਮਰਸ ਸੈਂਟਰ ਬਣ ਗਿਆ, ਜਿਹਦੀ ਕਿ ਉਹ ਮੰਡੀ ਸੀ ਜਿਹੜੀ ਗੁਰਦੁਆਰਾ ਮਾਲਜੀ ਸਾਹਿਬ ਦੇ ਮਹੰਤ ਨੇ ਫਾਊਂਡ ਕੀਤੀ ਸੀ। ਇਸ ਕਰਕੇ ਉਹਦਾ ਨਾਮ ਵੀ ਈਵਨ ਮੰਡੀ ਮਾਲਜੀ ਸਾਹਿਬ ਜਿਹੜਾ ਸੀ ਉਸ ਇਲਾਕੇ ਦਾ ਕਹਿ ਹੋਣ ਲੱਗ ਪਿਆ। ਇਹ ਸਭ ਦੇ ਨਾਲ ਕੀ ਹੋਇਆ ਵੀ ਜਿਹੜੇ ਜਿੰਨੇ ਮਹੰਤ ਸੀਗੇ ਇੱਥੇ ਪਹਿਲਾਂ ਸੇਵਾ ਕਰਦੇ ਸੀ, ਗੁਰੂ ਭਾਵਨਾ ਨਾਲ ਰਹਿੰਦੇ ਸੀ, ਆਲ ਆਫ ਏ ਸਡਨ ਜ਼ਮੀਨਾਂ ਦੇ ਰੇਟ ਇੰਨੇ ਵੱਧ ਗਏ ਕਿ ਦੇ ਸਟਾਰਟਡ ਆਲਟਰਿੰਗ ਦਾ ਲੀਗਲ ਡਾਕੂਮੈਂਟਸ। ਮਤਲਬ ਉਹਨਾਂ ਨੇ ਕਾਗਜ਼ਾਂ 'ਚ ਹੇਰਾਫੇਰੀਆਂ ਕਰਕੇ
ਉਹ ਜਿਹੜੀਆਂ ਜ਼ਮੀਨਾਂ ਸੀ, ਉਹ ਜਿਹੜੀਆਂ ਜਗ੍ਹਾ ਸੀ, ਅਸਟੇਟ ਸੀਗੀਆਂ ਗੁਰਦੁਆਰਾ ਸਾਹਿਬ ਦੇ ਨਾਲ ਲੱਗੀਆਂ ਹੋਈਆਂ, ਉਹਨਾਂ ਨੂੰ ਆਪਣੇ ਪਰਸਨਲ ਪ੍ਰੋਪਰਟੀ ਜਿਹੜਾ ਸੀਗਾ ਉਹ ਸ਼ੋਅ ਕਰਨਾ ਸ਼ੁਰੂ ਕਰ ਦਿੱਤਾ। ਸੋ ਬ੍ਰਿਟਿਸ਼ ਸਮੇਂ ਦੌਰਾਨ ਰੇਲਵੇ ਸਟੇਸ਼ਨ ਬਣਨ ਔਰ ਨਹਿਰਾਂ ਆਉਣ ਦੇ ਨਾਲ ਇਹ ਜਿਹੜੀਆਂ ਦੋ ਚੀਜ਼ਾਂ ਨੇ ਪ੍ਰੋਸਪੈਰਿਟੀ ਬਹੁਤ ਲਿਆਂਦੀ, ਬਹੁਤ ਖੁਸ਼ਹਾਲੀ ਲਿਆਂਦੀ ਉਸ ਇਲਾਕੇ ਦੇ ਵਿੱਚ, ਜਿਹਦੇ ਕਰਕੇ ਕਈ ਜਿਹੜੇ ਮਹੰਤ ਸੀ ਉਹਨਾਂ ਦਾ ਜਿਹੜਾ ਮਨ ਫਿਰ ਗਿਆ ਤੇ ਉਹਨਾਂ ਨੇ ਉਹ ਪ੍ਰਾਪਰਟੀਜ਼ ਨੂੰ ਆਪਣੇ ਨਾਂ ਤੇ ਕਰਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਸੋ ਲਾਲਚੀ ਹੋ ਗਏ ਉਸ ਟਾਈਮ ਦੇ ਉੱਤੇ। ਜੀ ਜੀ। ਅਤੇ ਉਸ ਟਾਈਮ ਦੇ ਉੱਤੇ ਕੋਈ ਗਜਟ ਜਾਂ ਗਜਟੀਅਰ ਉਸ ਦੇ ਵਿੱਚ ਕੋਈ ਗੁਰਪੁਰਬ ਜਾਂ ਮੇਲਿਆਂ ਬਾਰੇ ਇਸ ਇਲਾਕੇ ਦੇ ਨਾਲ ਸੰਬੰਧਿਤ ਵੀ ਕੋਈ ਜਾਣਕਾਰੀ ਮਿਲਦੀ ਆ? ਹਾਂਜੀ, ਉਹਦੇ ਵੇਲੇ ਮੈਨੂੰ ਇੱਕ ਐਂਟਰੀ ਮਿਲੀ ਹੈ, ਲਾਹੌਰ ਗਜ਼ਟੀਅਰ ਹੈਗਾ 1883-84 ਦਾ। 1883-84 ਦਾ ਜਿਹੜਾ ਗਜ਼ਟੀਅਰ ਆ ਉਹ ਲਿਖਦਾ ਕਿ ਅਬਾਊਟ 5000 ਤੋਂ 6000 ਜਿਹੜੇ ਸ਼ਰਧਾਲੂ ਆ ਉਹ ਨਨਕਾਣਾ ਸਾਹਿਬ ਜਿਹੜਾ ਮੇਲਾ ਆ ਅਟੈਂਡ ਕਰਦੇ ਆ, ਜਿਹੜਾ ਕਿ ਨਿਰਜਲਾ ਇਕਾਦਸ਼ੀ ਨੂੰ ਹੁੰਦਾ। ਨਿਰਜਲਾ ਇਕਾਦਸ਼ੀ ਉਹਨੇ ਵਰਡ ਯੂਜ਼ ਕੀਤਾ ਵੀ ਜਿਹੜਾ ਸਾਲਾਨਾ ਮੇਲਾ ਆ ਉਹ ਨਿਰਜਲਾ ਇਕਾਦਸ਼ੀ ਤੇ ਹੁੰਦਾ, ਕਿ ਜਿਹੜਾ ਹੁਣ ਮਈ ਜੂਨ ਦੇ ਮਹੀਨੇ 'ਚ ਬਣਦਾ ਆ। ਤੇ ਵੈਸੇ ਹੋਰ ਕਿਤਾਬਾਂ 'ਚ ਇਹ ਵੀ ਆਉਂਦਾ ਹੈ ਕਿ ਮਤਲਬ ਉੱਥੇ ਕੱਤਕ ਪੂਰਨਮਾਸ਼ੀ ਜਿਹੜੀ ਸੀਗੀ ਅਕਤੂਬਰ ਨਵੰਬਰ 'ਚ, ਉਹ ਵੀ ਇੱਕ ਮੇਲਾ ਜਿਹੜਾ ਹੈਗਾ ਉਹ ਫੇਮਸ ਹੈਗਾ। ਇਹ ਹੁਣ ਪੁਰਾਣੇ ਜ਼ਮਾਨੇ ਦੀ ਕਿਤਾਬਾਂ 'ਚ ਇਹਨਾਂ ਨੂੰ ਮੇਲਾ ਹੀ ਲਿਖਿਆ ਜਾਂਦਾ, ਹੁਣ ਆਪਾਂ ਗੁਰਪੁਰਬ ਕਹਿੰਦੇ ਆ, ਪਰ ਦੇ ਯੂਜ਼ ਦਾ ਵਰਡ ਫੇਅਰ ਇਨ ਦਾ ਇੰਗਲਿਸ਼ ਵਰਡਸ, ਨਨਕਾਣਾ ਫੇਅਰ ਕਰਕੇ ਜਿਹੜਾ ਹੈਗਾ ਅੱਖਰ ਯੂਜ਼ ਕੀਤਾ ਜਾਂਦਾ। ਸੋ ਇਹ ਦੋ ਸੀਗੇ, ਨਿਰਜਲਾ ਇਕਾਦਸ਼ੀ ਤੇ ਦੂਜਾ ਹੈਗਾ ਆਪਣਾ ਕੱਤਕ ਪੂਰਨਮਾਸੀ। ਦਿਸ ਇਜ਼ ਵੀ ਆਰ ਟਾਕਿੰਗ ਅਬਾਊਟ ਲੇਟ 19th ਸੈਂਚੁਰੀ। ਜੀ ਜੀ। ਸੋ ਇਹ ਜਿਹੜਾ ਤੁਸੀਂ ਦੱਸਦੇ ਆ ਉਸ ਜ਼ਮਾਨੇ ਦੇ ਵਿੱਚ ਅੱਜ ਵੀ 5-6 ਹਜ਼ਾਰ ਬੰਦਾ ਕਿਤੇ ਕੋਈ ਇਕੱਠਾ ਹੋਵੇ ਤਾਂ ਬਹੁਤ ਭਰਵਾਂ ਜਿਹੜਾ ਉਹ ਲੱਗਦਾ ਆ। ਤੇ ਉਦੋਂ ਤਾਂ ਸਾਧਨ ਵੀ ਬਹੁਤ ਔਖੇ ਸੀਗੇ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਜਾਣਾ। ਸੋ ਉਸ ਦੇ ਨਾਲ ਕੀ ਸੰਬੰਧਿਤ ਚੀਜ਼ਾਂ ਤੁਹਾਨੂੰ ਲੱਭਣ ਨੂੰ ਜਾਂ ਮਿਲੀਆਂ ਕੁਛ ਇਸ ਦੇ ਨਾਲ? ਐਕਚੁਅਲੀ ਪੁਰਾਣੇ ਜ਼ਮਾਨਿਆਂ 'ਚ ਬਹੁਤ ਇੰਟਰਸਟਿੰਗ ਹੈ ਕਿ ਨਾ ਲੋਕੀ ਜਿੱਦਾਂ ਕਹਿ ਲਓ ਵੀ ਜੋੜ ਮੇਲੇ ਤੇ ਜਾਣਾ, ਲੋਕੀ ਕਈ ਦਿਨ ਕਈ ਹਫ਼ਤੇ ਤੁਰ ਕੇ ਇਹਨਾਂ ਜਿਹੜਾ ਪ੍ਰੋਗਰਾਮ ਸੀ ਅਟੈਂਡ ਕਰਨ ਆਉਂਦੇ ਸੀ ਔਰ ਉਹਨਾਂ 'ਚ ਸੰਗਤ ਦਾ ਉਤਸ਼ਾਹ ਬਹੁਤ ਜ਼ਿਆਦਾ ਹੁੰਦਾ ਸੀ। ਇੱਥੇ ਹੀ ਇੱਕ ਬਹੁਤ ਜ਼ਰੂਰੀ ਮੈਂ ਦੱਸਣਾ ਚਾਹੂੰਗਾ, ਲਾਹੌਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਦੀਵਾਨ ਖਾਨਾ, ਹੁਣ ਤੇ ਉਹਦੀ ਬਿਲਡਿੰਗ ਨਹੀਂ ਹੈ। ਗੁਰਦੁਆਰਾ ਜਨਮ ਸਥਾਨ ਸ਼੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਦੇ ਬਿਲਕੁਲ ਨਾਲ ਲੱਗਦਾ ਸੀ ਇਹ ਜਗ੍ਹਾ। ਉੱਥੋਂ ਸੰਗਤ ਪੈਦਲ ਤੁਰ ਕੇ ਇਸ ਜਗ੍ਹਾ ਨਨਕਾਣਾ ਸਾਹਿਬ ਸੀ ਜਿਹੜੀ ਉਹ ਪਹੁੰਚਦੀ ਹੁੰਦੀ ਸੀ। ਸੋ ਇੱਦਾਂ ਦੂਰ ਦੁਰਾਡੇ ਤੋਂ ਲੋਕੀ ਪੈਦਲ ਚੱਲ ਕੇ ਕਈ ਦਿਨਾਂ ਦਾ ਇਹ ਸਫ਼ਰ ਤੈਅ ਕਰਕੇ ਆਪਣੇ ਆਪ 'ਚ ਹੀ ਉਹ 'ਚ ਇੱਕ ਵੱਡਾ ਉਤਸ਼ਾਹ ਹੁੰਦਾ ਸੀ। ਲੋਕੀ ਰਾਹ 'ਚ ਬ੍ਰੇਕ ਲਾਉਂਦੇ ਸੀ, ਕਿਤੇ ਸਰਾਵਾਂ 'ਚ ਰਹਿੰਦੇ ਸੀ। ਸੋ ਲੋਕਾਂ ਦਾ ਇਹ ਕਹਿ ਲਓ ਵੀ ਐਨੂਅਲ ਸ਼ਰਧਾ ਭਾਵਨਾ ਵਜੋਂ ਇਕੱਠੇ ਹੋਣ ਦਾ ਇੱਕ ਸਬੱਬ ਵੀ ਬਣਦਾ ਸੀ। ਇਹ ਜਿਹੜੇ ਪੁਰਾਣੇ ਜ਼ਮਾਨੇ 'ਚ ਸਲੋ ਮੋਡ ਆਫ ਟਰਾਂਸਪੋਰਟੇਸ਼ਨ ਸੀਗੇ, ਹੌਲੀ ਤੁਰ ਕੇ ਜਾਣਾ, ਉਹ 'ਚ ਲੋਕਾਂ ਨੂੰ ਜ਼ਿਆਦਾ ਸਮਾਂ ਮਿਲ ਜਾਂਦਾ ਸੀ ਇੱਕ ਦੂਜੇ ਨਾਲ ਜਿਹੜਾ ਟਾਈਮ ਸਪੈਂਡ ਕਰਨ ਦਾ। ਹੁਣ ਜਦੋਂ ਫਿਰ ਰੇਲਵੇ ਲਾਈਨ ਬਣ ਗਈ, ਸਭ ਕੁਝ ਬਣ ਗਿਆ, ਉਹ ਖੁਦ ਪੁਰਾਣੀਆਂ ਕਿਤਾਬਾਂ 'ਚ ਲਿਖਿਆ ਹੋਇਆ ਵੀ ਜਿੱਦਣ ਦੀ ਰੇਲ ਗੱਡੀ ਬਣੀ ਆ, ਰੇਲ ਲਾਈਨ ਬਣੀ ਆ, ਉਹ ਜਿਹੜਾ ਪੈਦਲ ਸੰਗਤ ਜਾਂਦੀ ਸੀ, ਗੋਬਿੰਦ ਸੰਗਤ ਉਹਦਾ ਨਾਮ ਸੀ, ਉਹਦਾ ਨਾਮ ਕਿਹਾ ਜਾਂਦਾ ਸੀ ਉਸ ਜਥੇ ਦਾ, ਤੇ ਉਹਨਾਂ 'ਚ ਉਹ ਉਤਸ਼ਾਹ ਨਹੀਂ ਰਿਹਾ ਜਦੋਂ ਦੀ ਹੁਣ ਰੇਲ ਗੱਡੀ ਤੇ ਲੋਕੀ ਲਾਹੌਰ ਤੋਂ ਨਨਕਾਣਾ ਸਾਹਿਬ ਜਾਣ ਲੱਗ ਪਏ। ਸੋ ਜਿੱਦਾਂ ਇੱਦਾਂ ਤੇਜ਼ ਹੋ ਗਿਆ ਟਰਾਂਸਪੋਰਟੇਸ਼ਨ ਜਿਹੜਾ ਆ, ਫਿਰ ਉਹਦੇ ਵਿੱਚ ਥੋੜ੍ਹਾ ਜਿਹਾ ਗਿਰਾਵਟ ਕਹਿ ਲਓ ਵੀ ਦੇਖਣ ਨੂੰ ਜਿਹੜੀ ਮਿਲੀ ਆ ਲੋਕਾਂ ਦੇ ਉਤਸ਼ਾਹ ਦੇ ਵਿੱਚ। ਜੀ ਆਪਾਂ ਇਸ ਤੋਂ ਪਹਿਲਾਂ ਮਹੰਤਾਂ ਦੀ ਗੱਲ ਕੀਤੀ ਆ, ਕਿ ਉਸ ਸ਼ਹਿਰ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਸੀਗੇ ਕੀ ਉਹ ਸਾਰੇ ਉਦਾਸੀਨ ਮਹੰਤਾਂ ਕੋਲ ਸੀਗੇ ਜਾਂ ਕਿਸੇ ਹੋਰ ਕੋਲ ਵੀ ਸੀਗੇ? ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਲਾਲਚ ਵਸ ਕਈਆਂ ਨੇ ਜਿਹੜੇ ਅਧਿਕਾਰਤ ਦਸਤਾਵੇਜ਼ ਉਹਨਾਂ 'ਚ ਵੀ ਹੇਰਾਫੇਰੀਆਂ ਕਰਦੇ ਰਹੇ। ਜੀ ਹਮੇਸ਼ਾ ਜਿਹੜਾ ਆਪਣੇ ਨਨਕਾਣਾ ਸਾਹਿਬ ਸ਼ਹਿਰ ਹੈ ਇਹਦੇ ਵਿੱਚ ਇਹ ਜਿਹੜੇ ਡਿਵੀਜ਼ਨਸ ਹੋ ਚੁੱਕੀਆਂ ਸੀਗੀਆਂ। ਜਿਹੜੇ ਗੁਰਦੁਆਰਾ ਸਾਹਿਬ ਸੀ, ਜਿਵੇਂ ਗੁਰਦੁਆਰਾ ਜਨਮ ਸਥਾਨ ਮੇਨ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉਹਦਾ ਆਪਾਂ ਨੂੰ ਪਤਾ ਹੀ ਹੈ ਉਦਾਸੀ ਮਹੰਤਾਂ ਕੋਲ ਸੀਗਾ। ਜਿਹੜਾ ਗੁਰਦੁਆਰਾ ਤੰਬੂ ਸਾਹਿਬ ਹੈ ਉਹ ਸੀ ਨਿਹੰਗ ਸਿੰਘਾਂ ਕੋਲ। ਠੀਕ ਹੈ। ਤੇ ਨਾਲ ਪਾਤਸ਼ਾਹੀ ਛੇਵੀਂ ਤੇ ਗੁਰਦੁਆਰਾ ਤੰਬੂ ਸਾਹਿਬ ਇਹ ਨਿਹੰਗ ਸਿੰਘਾਂ ਕੋਲ ਸੀ। ਤੇ ਜਿਹੜੇ ਨਿਰਮਲੇ ਸੀਗੇ ਦੇ ਯੂਜ਼ ਟੂ ਕੰਟਰੋਲ ਜਿਹੜਾ ਆਪਣਾ ਦੂਸਰਾ ਗੁਰਦੁਆਰਾ ਸੀ ਗੁਰਦੁਆਰਾ ਮਾਲਜੀ ਸਾਹਿਬ ਤੇ ਬਾਲ ਲੀਲਾ ਸਾਹਿਬ ਤੇ ਕਿਆਰਾ ਸਾਹਿਬ, ਇਹ ਤਿੰਨੋਂ ਜਿਹੜੀ ਜਗ੍ਹਾ ਸੀ ਨਿਰਮਲਾਜ਼ ਕੋਲ ਸੀਗੀਆਂ। ਇਹ ਸਾਰੇ ਹੁਣ ਜਿਹੜੇ ਅਲੱਗ-ਅਲੱਗ ਸੈਕਟ ਹੈਗੇ ਆ, ਨਿਰਮਲਾਜ਼, ਉਦਾਸੀ ਮਹੰਤ ਐਂਡ ਨਿਹੰਗ ਸਿੰਘ ਦਾ ਆਪਣਾ। ਸੋ these all gurudwaras used to be managed like this by different groups during those times। ਤੇ ਇਹਨਾਂ ਸਾਰਿਆਂ ਦੇ ਵਿੱਚ ਕਹਿ ਲਓ ਕੁਛ ਨਾ ਕੁਛ ਜਿਹੜੀ ਅਸੀਂ ਨਾ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਬ੍ਰਾਹਮਣਿਕਲ ਪ੍ਰੋਸਪੈਂਸਿਟੀਜ਼, ਮਤਲਬ ਥੋੜ੍ਹਾ ਜਿਹਾ ਹਿੰਦੂ ਧਰਮ ਦੇ ਜਿਹੜੇ ਰੀਤੀ ਰਿਵਾਜ ਹੈਗੇ ਆ ਉਹ ਵੀ ਇੱਥੇ ਰੱਖਣ ਦਾ ਵਿੱਚ ਮਾੜਾ ਮੋਟਾ ਰਿਵਾਜ ਸੀ। ਖਾਸ ਕਰਕੇ ਜਿਹੜੀਆਂ ਜਗ੍ਹਾ ਉਦਾਸੀ ਮਹੰਤਾਂ ਕੋਲ ਸੀ ਉਹਨਾਂ ਨੇ ਜਿਹੜੀਆਂ ਆਪਣੀਆਂ ਮੂਰਤੀ ਜਾਂ ਇੱਦਾਂ ਕੋਈ ਵੀ ਉੱਥੇ ਦੇ ਲੋਕਲ ਉਹਨਾਂ ਲੋਕਾਂ ਨੂੰ ਵੀ ਅਟਰੈਕਟ ਕਰਨ ਲਈ, ਹਿੰਦੂ ਧਰਮ ਵਾਲਿਆਂ ਨੂੰ ਵੀ ਉਹ ਵੀ ਆ ਕੇ ਮੱਥਾ ਟੇਕੀ ਜਾਣ, ਇਸ ਇੱਦਾਂ ਕਰਕੇ ਜਿਹੜੇ ਸੀ ਉਹ ਥੋੜ੍ਹਾ ਜਿਹਾ ਮਿਕਸ ਜਿਹੜਾ ਰਿਲੀਜੀਅਸ ਰਿਚੁਅਲ ਸੀਗੇ ਇਹਨਾਂ 'ਚ ਜਿਹੜੇ ਸੀਗੇ ਉਹ ਪ੍ਰੈਕਟਿਸ ਕੀਤੇ ਜਾਂਦੇ ਸੀਗੇ, ਜਿਹਦਾ ਸਾਨੂੰ ਹਿਸਟਰੀ ਦੇ ਵਿੱਚ ਜਿਹੜੀ ਡਿਟੇਲ ਮਿਲ ਜਾਂਦੀ ਹੈ। ਜੀ ਜਿੱਦਾਂ ਤੁਸੀਂ ਦੱਸਿਆ ਵੀ ਡਿਫਰੈਂਟ ਇਹ ਸੰਪਰਦਾਵਾਂ ਕਹਿ ਲਓ ਜਾਂ ਡਿਫਰੈਂਟ ਇਹਨਾਂ ਦੇ ਕੋਲ ਜਿਹੜੇ ਸੀਗੇ ਵੱਖੋ ਵੱਖ ਦੇ ਵਿੱਚ, ਕੀ ਇਹ ਜਿਹੜਾ ਆਪਾਂ ਇਸ ਟਾਈਮ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੋਂ ਬਾਅਦ ਦੀ ਆ ਜਾਂ ਉਸ ਦੇ ਦੌਰਾਨ ਹੀ ਇੱਦਾਂ ਸੀਗਾ?
ਨਹੀਂ, ਉਸ ਤੋਂ ਬਾਅਦ ਦੀ ਗੱਲ ਹੈ। ਮਤਲਬ ਇਹ ਉਸ ਦੇ ਦੌਰਾਨ ਹੀ ਵੀ ਬਿਲਕੁਲ ਇਹੀ ਇਸ ਤਰ੍ਹਾਂ ਹੀ ਸੀਗਾ, ਤੇ ਉਹਨਾਂ ਦੇ ਤੱਕ 1830s ਤੱਕ ਜਿਹੜਾ ਸੀ ਮਹੰਤ ਇੱਕੋ ਹੀ ਸੀਗਾ, ਕਿਉਂਕਿ ਇੰਨੀ ਵੱਡੀ ਹਾਲੇ ਕਹਿ ਲਓ ਵੀ ਉਹ ਆਰਗੇਨਾਈਜੇਸ਼ਨ ਨਹੀਂ ਸੀ ਬਣੀ। ਠੀਕ ਹੈ। ਡਿਊਰਿੰਗ ਮਹਾਰਾਜਾ ਰਣਜੀਤ ਸਿੰਘ ਟਾਈਮ ਵੀ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਜੀ ਕਹਿ ਲਓ ਵੀ ਮਹਾਰਾਜਾ ਰਣਜੀਤ ਸਿੰਘ ਸਪੈਂਟ lot of money on the gurdwaras also, so they started developing into larger institutes। so ਇੱਕ ਤੋਂ ਜਿਹੜੇ ਸੀ 4 ਮਹੰਤ ਉਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਹੀ ਬਣ ਗਏ ਸੀਗੇ। ਔਰ ਅੱਗੇ ਜਾ ਕੇ ਹੋਰ ਅੱਗੇ ਜਿਹੜੀਆਂ ਆਪਾਂ ਨੂੰ ਇਹ ਫਰਦਰ ਡਿਵੀਜ਼ਨਸ ਨਜ਼ਰ ਆਉਣ ਲੱਗ ਪੈਂਦੀਆਂ, ਜਿਹੜੀਆਂ ਨਿਰਮਲਾਸ ਹੋ ਗਏ, ਨਿਹੰਗ ਸਿੰਘ ਹੋ ਗਏ ਐਂਡ ਉਦਾਸੀ ਮਹੰਤ ਜਿਹੜੇ ਹੋ ਗਏ। ਪਰ ਇਹ ਜਿਹੜਾ ਹੈਗਾ ਵੀ ਹਿੰਦੂ ਰੀਤੀ ਰਿਵਾਜ ਜਿਹੜੇ ਹੈਗੇ ਆ, ਇਹ ਬਿਲਕੁਲ ਸਿੱਖ ਰਾਜ ਦੇ ਦੌਰਾਨ ਵੀ ਆਪਾਂ ਨੂੰ ਪੁਰਾਣੀਆਂ ਚਿੱਤਰਕਾਰੀ ਦੇ ਵਿੱਚ ਪਤਾ ਲੱਗ ਜਾਂਦਾ ਕਿ ਇਹ ਨਾਲ ਜਿਹੜੇ ਸੀ ਚੱਲੇ ਜਾ ਰਹੇ ਸੀਗੇ। ਜੀ। ਤੇ ਕੋਈ ਅਜਿਹਾ ਵਕਤ ਵੀ ਸੀਗਾ ਵੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਹਿ ਲਓ ਵੀ ਆਪਸ ਦੇ ਵਿੱਚ ਮਨਮੁਟਾਵ ਜ਼ਿਆਦਾ ਸੀਗੇ, ਜਾਂ ਠੀਕ ਠਾਕ ਆਪਸ ਦੇ ਵਿੱਚ ਰਹਿੰਦੇ ਸੀਗੇ, ਜਾਂ ਜ਼ਿਆਦਾ ਇੱਟ ਖੜਕਾ ਰਹਿੰਦਾ ਸੀਗਾ? ਇਹਨਾਂ ਦੇ ਵਿੱਚ ਕੋਈ ਆਪਸ ਵਿੱਚ ਇੰਨੇ ਜ਼ਿਆਦਾ ਦਾ ਨਹੀਂ ਮਿਲਦਾ। ਮਤਲਬ ਜਿੱਦਾਂ ਇੱਕ ਵਾਰੀ ਇਤਿਹਾਸ 'ਚ ਆਉਂਦਾ ਹੈ, ਹਜ਼ੂਰ ਸਾਹਿਬ ਜਾ ਕੇ ਲੜਾਈ ਜ਼ਰੂਰ ਹੋਈ ਹੈ ਨਿਹੰਗ ਸਿੰਘਾਂ ਦੀ ਨਿਰਮਲਾਸ ਦੀ ਲੇਟ 19th ਸੈਂਚਰੀ 'ਚ, ਜਿਹਦੇ 'ਚ ਪਾਕਿਸਤਾਨ ਵਾਲੇ, ਕਿਉਂਕਿ ਮੇਰਾ ਕੰਮ ਤਾਂ ਰਿਸਰਚ ਸਾਰੀ ਪਾਕਿਸਤਾਨ ਵਾਲੀ ਹੈ, ਉੱਥੋਂ ਬਹੁਤ ਲੋਕੀ ਫਿਰ ਉੱਠ ਕੇ ਉਹ ਜਿਹੜੀ ਲੜਾਈ ਹੋਈ ਸੀ ਬਿਟਵੀਨ ਨਿਹੰਗ ਸਿੰਘ ਐਂਡ ਨਿਰਮਲਾਸ ਐਟ ਹਜ਼ੂਰ ਸਾਹਿਬ, ਉਦੋਂ ਬਹੁਤ ਲੋਕੀ ਜਥੇ ਬਣਾ ਕੇ ਜਿੱਦਾਂ ਗਏ ਸੀਗੇ। ਬਟ ਅਦਰਵਾਈਜ਼ ਉਹ ਇੱਕ ਇਨਸੀਡੈਂਸ ਤੋਂ ਬਿਨਾਂ ਮੈਨੂੰ ਇਹਨਾਂ ਦੇ ਵਿੱਚ ਆਪਸ ਵਿੱਚ ਕੋਈ ਟਕਰਾਅ ਜਿਹੜਾ ਹੈਗਾ ਨਹੀਂ ਮਿਲਦਾ, ਉਹਦੀ ਕੋਈ ਇਹੋ ਜਿਹੀ ਖਬਰ ਨਹੀਂ ਮਿਲਦੀ। ਐਕਚੁਅਲੀ ਇਹ ਉਹਨਾਂ ਦੇ ਨਾਲ ਨਹੀਂ ਸੀ, ਪਰ ਮੁੜ ਕੇ ਜਦੋਂ ਫਿਰ ਆਪਣੀ ਸਿੰਘ ਸਭਾ ਲਹਿਰ ਸ਼ੁਰੂ ਹੋਈ ਹੈ, ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਹੈ, ਜੀ ਇਹਨਾਂ ਦੇ ਫਿਰ ਅਕਾਲੀ ਮੂਵਮੈਂਟ ਦੇ ਨਾਲ ਟਕਰਾਅ ਜਿਹੜੇ ਬਿਲਕੁਲ ਸ਼ੁਰੂ ਹੋ ਗਏ, ਜਿਹੜੇ ਕਿ ਕਾਫੀ ਲੰਬਾ ਸਮਾਂ ਚੱਲੇ ਆ। ਪਰ ਆਪਸ ਵਿੱਚ ਮੇਰੇ ਖਿਆਲ 'ਚ ਇਹਨਾਂ ਦੇ ਕੋਈ ਇੰਨੇ ਜ਼ਿਆਦਾ ਇੰਨੇ ਨਹੀਂ ਸੀਗੇ। ਐਕਚੁਅਲੀ ਉਸ ਵੇਲੇ ਇਹ ਗਰੋਥ ਵੀ ਜ਼ਿਆਦਾ ਨਹੀਂ ਸੀ ਹੋਈ। ਜਦੋਂ ਕਿਸੇ ਵੀ ਧਾਰਮਿਕ ਇੰਸਟੀਚਿਊਟ ਦੀ ਜਦੋਂ ਗਰੋਥ ਜ਼ਿਆਦਾ ਹੋ ਜਾਂਦੀ ਹੈ ਨਾ ਜੀ, ਉਦੋਂ ਹੀ ਉਹਦੇ 'ਚ ਦਫਾੜ ਪੈਣੇ ਸ਼ੁਰੂ ਹੁੰਦੇ ਆ, ਉਦੋਂ ਹੀ ਉਹਦੇ ਵਿੱਚ ਕਹਿ ਲਓ ਵੀ ਕਿਸ ਤਰ੍ਹਾਂ ਲੜਾਈਆਂ ਹੁੰਦੀਆਂ। ਜਦੋਂ ਬਹੁਤ ਛੋਟੀ ਜਿਹੀ ਕੋਈ ਜਗ੍ਹਾ ਹੈਗੀ ਆ, ਘੱਟ ਸ਼ਰਧਾਲੂ ਹੈਗੇ ਆ, ਬਹੁਤ ਥੋੜ੍ਹੇ ਲੋਕਾਂ ਦਾ ਉੱਥੇ ਫੁੱਟ ਟ੍ਰੈਫਿਕ ਬਹੁਤ ਘੱਟ ਹੈਗਾ, ਘੱਟ ਲੋਕੀ ਦਰਸ਼ਨ ਕਰਨ ਲਈ ਜਾਂਦੇ ਆ, ਜਨਰਲੀ ਉਸ ਸਮੇਂ ਦੇ ਵਿੱਚ ਸਟਾਰਟਿੰਗ ਪੁਆਇੰਟ 'ਚ ਬਹੁਤ ਘੱਟ ਲੜਾਈ ਦਾ ਆਪਾਂ ਨੂੰ ਜ਼ਿਕਰ ਆਉਂਦਾ ਹੈ। ਸੋ ਸਾਰੇ ਜਾਣੇ ਆਪੋ ਆਪਣੇ ਥਾਵਾਂ ਦੇ ਉੱਤੇ ਜਿਹੜੇ ਸੀਮਤ ਸੀਗੇ ਉਹਨੇ ਥਾਵਾਂ 'ਚ, ਜੀ ਉਹਨੂੰ ਕੰਟਰੋਲ ਕਰਨਾ ਸੌਖਾ ਹੈ ਮੈਨੇਜਮੈਂਟ ਦੇ ਲਈ, ਕਿਉਂਕਿ ਘੱਟ ਲੋਕੀ ਆਉਂਦੇ ਆ, ਘੱਟ ਚੜਾਵਾ ਚੜ੍ਹਦਾ ਆ, ਘੱਟ ਐਕਸਪੈਂਸ਼ਨਸ ਘੱਟ ਹੁੰਦੀਆਂ। ਜਿੱਦਾਂ ਕੋਈ ਇੰਸਟੀਚਿਊਟ ਗਰੋ ਕਰਦਾ ਜਾਂਦਾ, ਉਹਦੇ 'ਚ ਹੋਰ ਤਰ੍ਹਾਂ ਦੇ ਕਈ ਲੋਕ ਐਡ ਹੋ ਜਾਂਦੇ ਆ ਜਿਹੜੇ ਆਪੋ ਆਪਣੇ ਵਿਚਾਰ ਰੱਖਦੇ ਆ। That's when the problem start adding। ਸਾਰੇ ਹਮਖਿਆਲੀ ਜਿਹੜੇ ਨਹੀਂ ਹੁੰਦੇ ਜਦੋਂ ਥੋੜੇ ਬਹੁਤੇ ਹਰ ਇੱਕ ਦੀ, ਕਿਉਂਕਿ ਮਨਸ਼ਾ ਪਤਾ ਨਹੀਂ ਲੱਗਦੀ ਨਾ ਇੰਨੇ ਵੱਡੇ ਇੰਸਟੀਚਿਊਟਸ ਦੇ ਵਿੱਚ। ਜੀ ਤੇ ਜਦੋਂ ਆਪਾਂ ਦੇਖਿਆ ਵੀ ਸ਼ਹਿਰ ਦੀ ਇੱਥੇ ਜਿਹੜੇ ਹੁਣ ਹਾਲਾਤ ਸੁਧਰ ਰਹੇ ਸੀਗੇ, ਲਾਈਨ ਵੀ ਆ ਗਈ, ਨਹਿਰ ਵੀ ਆ ਗਈ, ਸਾਰਾ ਕੁਝ ਆ ਗਿਆ, ਤੇ ਹੋਰ ਵੀ ਕਿਸੇ ਇਤਿਹਾਸਿਕ ਸਥਾਨਾਂ ਦਾ ਜਿਹੜਾ ਜ਼ਿਕਰ ਹੈ ਇਸ ਦੇ ਨਾਲ ਜਿਹੜਾ ਆਉਂਦਾ ਹੈ? ਜੀ ਉੱਥੇ ਹੁਣ ਇਤਿਹਾਸਕ ਸਥਾਨਾਂ ਦੇ ਨਾਲ ਉੱਥੇ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਾਂ ਮਾਈਕਲ ਓਡਾਇਰ ਦੀ ਗੱਲ ਕਰਕੇ ਡੇ ਸੀਗੇ, ਮਾਈਕਲ ਓਡਾਇਰ, ਜਦੋਂ ਉਹਨੇ ਪਹਿਲੀ ਵਿਜ਼ਿਟ ਜਦੋਂ ਕੀਤੀ ਸੀ 1885 ਦੇ ਦੌਰਾਨ ਆਲਮੋਸਟ, ਸੋ ਉਸ ਤੋਂ ਹੁਣ 30 ਸਾਲਾਂ ਬਾਅਦ ਫਿਰ ਦੁਬਾਰਾ ਆਇਆ ਦੂਜੀ ਵਾਰੀ। ਜੀ 30 ਸਾਲਾਂ ਦੇ ਵਕਫੇ ਬਾਅਦ, ਜਦੋਂ ਯਾਦ ਹੈ ਆਪਾਂ ਪਿਛਲੇ ਆਪਣੇ ਪਹਿਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਬਿਲਕੁਲ ਕਿ ਮਾਈਕਲ ਓਡਾਇਰ ਕਹਿੰਦਾ ਹੈ ਕਿ ਮਤਲਬ ਇਹ ਜਗ੍ਹਾ ਬਿਲਕੁਲ ਬੈਰਨ ਹੈਗੀ ਆ, ਕੋਈ ਇੱਥੇ ਹੈ ਨਹੀਂ, ਆਲੇ ਦੁਆਲੇ ਜੰਗਲ ਹੀ ਹੈ, ਨੇੜੇ ਦਾ ਰੇਲਵੇ ਸਟੇਸ਼ਨ ਵੀ 30 ਮੀਲ ਦੀ ਦੂਰੀ ਤੇ ਹੈ। ਹੁਣ ਉਹ ਦੁਬਾਰਾ ਕੀ ਲਿਖਦਾ ਆਪਣੀ ਕਿਤਾਬ ਦੇ ਵਿੱਚ, ਇੰਡੀਆ ਐਜ਼ ਆਈ ਨਿਊ ਇਟ, ਇਹ ਕਿਤਾਬ ਉਹਨੇ 1925 'ਚ ਲਿਖੀ ਹੈ ਜੀ। ਉਹਦੇ ਵਿੱਚ ਉਹ ਆਪਣੀ ਜਿਹੜੀ 1917 ਦੀ ਯਾਤਰਾ ਹੈ, 1917 'ਚ ਉਹਨੇ ਵਿਜ਼ਿਟ ਕੀਤਾ ਨਨਕਾਣਾ ਸਾਹਿਬ ਦੁਬਾਰਾ, ਉਹ ਲਿਖਦਾ ਕਿ ਜਦੋਂ ਇਸ ਸ਼ਹਿਰ ਦੇ ਵਿੱਚ ਮੈਂ ਆਇਆ ਦੁਬਾਰਾ 1917 'ਚ, ਉਦੋਂ ਮੈਂ ਲੈਫਟੀਨੈਂਟ ਗਵਰਨਰ ਬਣ ਚੁੱਕਾ ਸੀ, ਤੇ ਜਿਹੜੀ ਇੱਥੇ ਬੀਆਬਾਨ ਜੰਗਲ ਸੀ ਉਹਨੂੰ ਹੁਣ ਲੋਅਰ ਚਨਾਬ ਕਨਾਲ ਨੇ ਇੱਕ ਬਹੁਤ ਹੀ ਉਪਜਾਊ ਜਿਹੜੀ ਸੀ ਉਹ ਜ਼ਮੀਨ ਬਣਾਤਾ ਸੀ, ਤੇ ਇਹਦੇ ਵਿੱਚੋਂ ਦੀ ਬਿਲਕੁਲ ਸ਼ਹਿਰ ਦੇ ਵਿੱਚੋਂ ਦੀ ਹੁਣ ਰੇਲਵੇ ਪਟੜੀ ਲੰਘਦੀ ਆ, ਤੇ ਕਈ ਹਜ਼ਾਰਾਂ ਦੇ ਕਰੀਬ ਜਿਹੜੇ ਸਿੱਖ ਸ਼ਰਧਾਲੂ ਹੈਗੇ ਆ ਹਰੇਕ ਪੰਜਾਬ ਦੇ ਹਿੱਸੇ ਤੋਂ ਇਸ ਸ਼ਹਿਰ ਦੇ ਵਿੱਚ ਆ ਕੇ ਆਉਂਦੇ ਆ, ਤੇ ਇਹ ਜਿਹੜਾ ਬਹੁਤ ਛੋਟਾ ਹੰਬਲ ਲਿਟਲ ਸ਼ਰਾਈਨ ਸੀਗਾ, ਇਸ ਵੇਲੇ ਲਾਰਜੈਸਟ ਐਂਡ ਰਿਚੈਸਟ ਫਾਊਂਡੇਸ਼ਨ ਆਫ ਨਾਰਦਰਨ ਇੰਡੀਆ ਬਣ ਚੁੱਕਾ। ਔਰ ਇਹ ਵੀ ਕਹਿੰਦਾ ਵੀ ਜਿਹੜੀਆਂ ਇੱਥੇ ਦੇ ਆਫਰਿੰਗ ਸੀਗੀਆਂ, ਜਿਹੜੇ ਚੜਾਵਾ ਸੀਗਾ, ਜਿਹੜਾ ਕਿ ਮਤਲਬ ਜਿਹੜੀਆਂ ਜ਼ਮੀਨਾਂ ਸੀ ਜਿਨ੍ਹਾਂ ਦੇ ਉੱਤੇ ਕਹਿ ਲਓ ਵੀ ਕੋਈ ਮਾਮਲਾ ਵਗੈਰਾ ਨਹੀਂ ਸੀ ਦੇਣਾ ਹੁੰਦਾ, ਉਹ ਜਿਹੜਾ ਕੁਛ 100 ਦੀ ਗਿਣਤੀ 'ਚ ਸੀ, ਪਾਉਂਡ ਦੇ ਵਿੱਚੋਂ ਗੱਲ ਕਰਦਾ, ਇੰਗਲੈਂਡ ਬ੍ਰਿਟਿਸ਼ ਸਟਰਲਿੰਗ ਪਾਉਂਡਸ, ਵੀ ਜਿਹੜਾ ਕੁਛ 100 ਦੀ ਗਿਣਤੀ ਵਿੱਚ ਸੀ ਹੁਣ ਟੈਨਸ ਆਫ ਥਾਊਜ਼ੈਂਡਸ ਐਨੂਅਲੀ ਤੱਕ ਜਾ ਚੁੱਕਾ, ਵੀ ਮਤਲਬ ਜਿਹੜੇ ਲੋਕਾਂ ਦੀ ਚੜਾਵੇ ਦੀ ਅਮਾਊਂਟ ਹੈਗੀ ਉਹ ਵੀ ਬਹੁਤ ਜ਼ਿਆਦਾ ਜਿਹੜੀ ਹੈਗੀ ਹੁਣ ਵੱਧ ਚੁੱਕੀ ਹੈ, ਐਂਡ ਇਟ ਹੈਜ਼ ਬਿਕਮ richest foundation in North India. That's what Michael O'Dwyer says in 1917 ਦੀ ਵਿਜ਼ਿਟ ਤੋਂ ਬਾਅਦ। ਜੀ ਸੋ ਇੰਨਾ ਫਰਕ ਪੈ ਗਿਆ, ਕਹ ਲਓ ਵੀ ਉਹਦੀ 30 ਸਾਲਾਂ ਦੀ ਵਿਜ਼ਿਟ, 30 ਸਾਲਾਂ ਦੇ ਵਿੱਚ ਵੀ ਰਿਚੈਸਟ ਇੱਕ ਟਾਈਮ ਦੇ ਉੱਤੇ ਕਿੱਥੇ ਬੈਰਨ ਲੈਂਡ ਸੀਗੇ, ਤੇ ਉੱਥੋਂ ਕਿੱਥੇ ਤੱਕ ਜਿਹੜਾ ਇਹ
ਸਫ਼ਰ ਹੋਇਆ। ਜੀ ਸੋ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੀ ਜਦੋਂ ਗੱਲ ਆਉਂਦੀ ਆ ਤੇ ਸਾਕਾ ਨਨਕਾਣਾ ਸਾਹਿਬ ਜਿਹੜਾ ਸਿੱਖਾਂ ਦੇ ਨਾਲ ਬਹੁਤ ਹੀ ਜੀ ਨੇੜੇ ਤੋਂ ਜਿਹੜਾ ਇਸ ਦਾ ਜਿਹੜਾ ਉਹ ਸੰਬੰਧ ਹੈਗਾ, ਡਾਇਰੈਕਟ ਜਿਹੜਾ ਇਸ ਦਾ ਸੰਬੰਧ ਆ। ਜੀ ਸੋ ਕੀ ਉੱਥੋਂ ਦੇ ਇਤਿਹਾਸਕਾਰ ਜਾਂ ਉੱਥੋਂ ਦੇ ਲੋਕਾਂ ਦੇ ਵਿੱਚ ਕੀ ਇਤਿਹਾਸ ਜਿਹੜਾ ਇਸ ਦੇ ਨਾਲ ਜੁੜਿਆ ਹੋਇਆ, ਤੁਸੀਂ ਕੀ ਜਾਣਕਾਰੀ ਆਪਣੀ ਕਿਤਾਬ ਦੇ ਵਿੱਚ ਇਸ ਦੇ ਵਿੱਚ ਦੱਸੀ ਹੈਗੀ ਆ? ਇਹਦਾ ਜਿਹੜਾ ਇਤਿਹਾਸ ਹੈ ਸਾਕਾ ਨਨਕਾਣਾ ਦਾ, ਆਪਾਂ ਸਭ ਨੂੰ ਮੋਟਾ ਜਿੱਦਾਂ ਓਵਰਆਲ ਆਪਾਂ ਨੂੰ ਪਤਾ ਹੈ ਕਿ ਉੱਥੇ ਬੜਾ ਕਤਲੇਆਮ ਹੋਇਆ ਸੀ ਫਰਵਰੀ 20 1921 ਨੂੰ। ਜੀ ਦੈਟ ਇਜ਼ ਦਾ ਡੇਟ ਜਿੱਦਣ ਸਾਕਾ ਨਨਕਾਣਾ ਹੋਇਆ। ਪਰ ਉਹਦੀ ਮੈਂ ਥੋੜੀ ਜਿਹੀ ਬੈਕਗਰਾਉਂਡ ਤੁਹਾਨੂੰ ਦੱਸ ਦਿੰਦਾ ਜੀ ਕਿ ਜਿਹੜੇ ਪਹਿਲੇ ਮਹੰਤ ਸੀਗੇ ਜਿੱਥੋਂ ਮੈਂ ਸ਼ੁਰੂ ਕੀਤਾ, ਸਾਧੂ ਰਾਮ ਸੀ, ਜਿਹੜੇ ਕਿ 1881 ਚ ਆਪਾਂ ਉਹਦੀ ਗੱਲ ਕਰੀਏ ਕਿ ਜਦੋਂ ਇਹ ਏਰੀਆ ਬਹੁਤ ਗਰੋ ਹੋ ਰਿਹਾ ਸੀਗਾ, ਜਦੋਂ ਮਹੰਤਾਂ ਨੇ ਛੋਟੀ ਜਗ੍ਹਾ ਤੋਂ ਬਹੁਤ ਵੱਡੀ ਜਿਹੜੀ ਸੀ ਉਹ ਛਾਲ ਮਾਰੀ 30 ਸਾਲਾਂ ਦੇ ਵਿੱਚ ਇਸ ਇਲਾਕੇ ਨੇ। ਉਹ ਮਹੰਤ ਸੀ ਸਾਧੂ ਰਾਮ, ਇੱਥੇ 1881 ਤੋਂ 1881 ਤੋਂ। ਉਹਨਾਂ ਦੀ ਡੈਥ ਹੋਈ ਆ 1905 ਦੇ ਵਿੱਚ। 1905 ਤੋਂ ਬਾਅਦ ਜਿਹੜੇ ਨੈਕਸਟ ਮਹੰਤ ਆਏ ਉਹਨਾਂ ਦਾ ਨਾਮ ਸੀ ਕਿਸ਼ਨ ਦਾਸ। ਕਿਸ਼ਨ ਦਾਸ ਦੀ ਡੈਥ ਹੋਈ ਆ 1914 ਦੇ ਵਿੱਚ। 1914 ਚ ਜਿਹੜਾ ਮਹੰਤ ਬਣਿਆ ਉਹਦਾ ਨਾਮ ਸੀ ਨਰੈਣ ਦਾਸ, ਜਿਹੜਾ ਕਿ ਆਪਾਂ ਸਾਰਿਆਂ ਨੇ ਸੁਣਿਆ ਹੋਇਆ। ਸੋ ਨਰੈਣ ਦਾਸ ਜਦੋਂ 1914 ਚ ਬਣਿਆ, ਉਹਦੇ ਤੇ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਸੀਗੇ, ਉਹ ਲੋਕਾਂ ਨੂੰ ਪਤਾ ਸੀ ਕਿ ਉਹ ਮਤਲਬ ਐਮਬੈਜ਼ਲਮੈਂਟ ਵੀ ਕਰਦਾ ਹੈ, ਪੈਸੇ 'ਚ ਹੇਰਾਫੇਰੀ ਕਰਦਾ ਹੈ, ਹੋਰ ਔਰਤਾਂ ਨਾਲ ਵੀ ਜਿਹੜਾ ਸੀ ਉਹ ਗਲਤ ਵਰਤਾਵ ਜਿਹੜਾ ਸੀ, ਜਿਹੜੇ ਉੱਥੇ ਸ਼ਰਧਾਲੂ ਗਈਆਂ ਔਰਤਾਂ ਉਹਨਾਂ ਦੀ, ਜਿੱਦਾਂ ਆਪਾਂ ਕਈ ਵਾਰੀ ਉਹ ਦਰਦਨਾਕ ਜਿਹੜੀ ਸਟੋਰੀ ਹੈਗੀ ਉਹ ਸੁਣੀ ਹੋਈ ਹੈ। ਈਵਨ 1917 ਅਗਸਤ ਦੀ ਇੱਕ ਰਿਪੋਰਟ ਹੈਗੀ ਹੈ ਕਿ ਉਹਨੇ ਇੱਕ ਪ੍ਰੋਫੈਸ਼ਨਲ ਡਾਂਸਰਸ ਦਾ ਵੀ ਜਿਹੜਾ ਸੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਜਿਹੜਾ ਸੀ ਉਹ ਡਾਂਸ ਫੰਕਸ਼ਨ ਕਰਵਾਇਆ। ਤੇ ਇੱਦਾਂ ਕਿਹਾ ਜਾਂਦਾ ਇਤਿਹਾਸ 'ਚ ਕਿ ਉਹਦਾ ਜਿਹੜਾ ਪਹਿਲਾ ਮਹੰਤ ਸੀ ਕਿਸ਼ਨ ਦਾਸ, ਉਹ ਵੀ ਇਹੋ ਜਿਹੇ ਪ੍ਰੋਗਰਾਮ ਜਿਹੜੇ ਬਲੈਸਫੇਮਸ ਐਕਟ ਸੀ ਉਹ ਕਰਵਾਉਂਦਾ ਹੁੰਦਾ ਸੀ। ਇਹ ਹੁਣ ਸਾਰੀਆਂ ਚੀਜ਼ਾਂ ਨੂੰ ਸਿੰਘਾਂ ਨੇ ਬੜਾ ਸਖਤ ਨੋਟਿਸ ਲਿਆ। ਅਰਬਨ ਸਿੰਘ ਰਿਫਾਰਮਰ ਸੀਗੇ ਜਿਹੜੇ, ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ, ਉਹਨਾਂ ਨੇ ਕੰਡੈਮ ਕੀਤਾ ਵੀ ਇਹ ਨਰੈਣ ਦਾਸ ਜਿਹੜਾ ਸੀ ਛੁੱਟੀ ਕੀਤੀ ਜਾਵੇ। ਪਰ ਮਹੰਤ ਸੀ, ਉਹਦੀ ਕਈ ਸਰਕਾਰੀ ਦਰਬਾਰੇ ਕਹਿ ਲਓ ਵੀ ਬਣਦੀ ਸੀਗੀ। ਈਵਨ ਕਰਤਾਰ ਸਿੰਘ ਬੇਦੀ ਜੀ ਦਾ ਨਾਮ ਆਉਂਦਾ ਵੀ ਉਹਨਾਂ ਦੇ ਹੈਲਪ ਦੇ ਥਰੂ ਇਹਨੇ DC ਤੱਕ ਦੀ ਵੀ ਅਪਰੋਚ ਲੈਣ ਦੀ ਕੋਸ਼ਿਸ਼ ਕੀਤੀ ਕਿ ਮੇਰੀ ਜਿਹੜੀ ਇਸ ਮਾਮਲੇ 'ਚ ਹੈਲਪ ਕੀਤੀ ਜਾਵੇ। ਪਰ ਜਿਹੜੀ ਕਹਿ ਲਓ ਵੀ ਉੱਥੇ ਸਿਕਿਉਰਿਟੀ ਦੇਣ ਦੇ ਲਈ ਕਿਹਾ ਜਾਂਦਾ ਵੀ DC ਨੇ ਕਿਹਾ ਵੀ ਨਹੀਂ, ਵੀ ਤੁਹਾਡਾ ਆਪਣਾ ਮਸਲਾ ਹੈ, ਤੁਸੀਂ ਆਪ ਇਹਨੂੰ ਨਜਿੱਠੋ। ਤੇ ਉਸ ਵੇਲੇ ਫਿਰ ਮਹੰਤ ਨੇ 400 ਦੇ ਕਰੀਬ ਪਠਾਨ ਜਿਹੜੇ ਮਰਸਨਰੀ ਸੀਗੇ ਉਹਨਾਂ ਨੂੰ ਹਾਇਰ ਕੀਤਾ, ਮੰਥਲੀ ਰੇਟ ਆਫ ₹20 ਪਰ ਹੈਡ। ਉਹਨਾਂ ਨੂੰ ਮਹੀਨੇ ਦਾ 20 ਰੁਪਇਆ ਦੇ ਕੇ ਉਹਨੇ ਆਪਣੀ ਪ੍ਰਾਈਵੇਟ ਸਿਕਿਉਰਿਟੀ ਲਈ ਉਹ ਜਿਹੜੇ ਸੀਗੇ ਪਠਾਨਾਂ ਨੂੰ ਹਾਇਰ ਕਰ ਲਿਆ। ਤੇ ਫਰਵਰੀ 20 1921 ਜਿੱਦਣ ਇਹ ਵਾਕਿਆ ਹੁੰਦਾ ਹੈ, ਉਦੋਂ about 150 ਦੇ ਕਰੀਬ ਸਿੱਖ ਜਿਹੜੇ ਸੀ ਉਹ ਨਨਕਾਣਾ ਸਾਹਿਬ ਜਾ ਰਹੇ ਸੀਗੇ ਸ਼ਾਂਤੀਪੂਰਵਕ ਜਥੇ ਦੇ ਨਾਲ ਮੱਥਾ ਟੇਕਣ ਦੇ ਲਈ। ਤੇ ਅੱਗੇ ਆਪਾਂ ਸੁਣਿਆ ਹੋਇਆ ਸਾਕਾ ਕਿ ਉੱਥੇ ਉਹਨਾਂ ਨੇ ਦੇਵਰ ਬੁਚਰਡ ਔਨ ਦਾ ਪ੍ਰੈਮਿਸਿਸ, ਉੱਥੇ ਹੀ ਸ਼ਹੀਦ ਕਰ ਦਿੱਤਾ ਗਿਆ। ਕਈ ਗੋਲੀਆਂ ਦੇ ਨਾਲ ਸ਼ਿਕਾਰ ਹੋ ਗਏ, ਕਈਆਂ ਨੂੰ ਤਿੱਖੇ ਹੋਰ ਹਥਿਆਰ ਸੀਗੇ ਜਿਨ੍ਹਾਂ ਦੇ ਨਾਲ ਕਹਿ ਲਓ ਵੀ ਕੱਟ ਵੱਢ ਕੀਤਾ ਗਿਆ। ਤੇ ਮੁੜ ਕੇ ਕਈਆਂ ਨੂੰ ਡੈਥ ਤੋਂ ਬਾਅਦ ਜਾਂ ਕਈ ਹਾਲੇ ਅਦਮ ਹੋਏ ਸੀਗੇ ਉਹਨਾਂ ਨੂੰ ਜਿੰਦਾ ਸੀ ਜਿਹੜੇ ਉੱਥੇ ਉਹ ਸਾੜ ਦਿੱਤਾ ਗਿਆ। ਸੋ ਇਹ ਵਾਕਿਆ ਜਿਹੜਾ ਫਰਵਰੀ 20 1921 ਨੂੰ ਸਾਕਾ ਨਨਕਾਣਾ ਕਰਕੇ ਜਿਹੜਾ ਹੁਣ ਆਪਾਂ ਯਾਦ ਕਰਦੇ ਹਾਂ। ਜੀ ਇਹ ਬਿਲਕੁਲ ਜਲਿਆਂਵਾਲੇ ਬਾਗ ਦੇ ਜਿਹੜੇ ਕਹਿ ਲਓ ਵੀ ਖੂਨੀ ਸਾਕੇ ਤੋਂ ਥੋੜ੍ਹੇ ਚਿਰ ਬਾਅਦ ਇਹੀ ਜਿਹੜਾ ਹੈ ਵਾਪਰਿਆ, ਤਕਰੀਬਨ 2 ਸਾਲਾਂ ਦੇ ਵਿੱਚ। ਆਈ ਥਿੰਕ ਤਾਂ ਹੀ ਜਿਹੜੇ ਅੰਗਰੇਜ਼ ਆ ਉਹ ਫਿਰ ਇਸ ਦੇ ਵਿੱਚ ਹੱਥ ਨਹੀਂ ਸੀ ਪਾਉਣਾ ਚਾਹੁੰਦੇ। ਜੀ ਐਕਚੁਅਲੀ ਉਸ ਵੇਲੇ ਨਾ ਮਾਹੌਲ ਕਾਫੀ ਖਰਾਬ ਹੋ ਚੁੱਕਾ ਸੀਗਾ, ਕਿਉਂਕਿ ਹਾਲੇ ਵਰਲਡ ਵਾਰ 1 ਜਿਹੜੀ ਆ ਉਹ ਵੀ ਖਤਮ ਹੋ ਕੇ ਹਟੀ ਹੈ। ਬਹੁਤ ਕੁਝ ਉਸ ਵੇਲੇ ਜਿਹੜੀ ਪੋਲੀਟੀਕਲ ਸਿਚੁਏਸ਼ਨ ਸੀਗੀ ਬਹੁਤ ਡਿਸਟਰਬਿੰਗ ਚੱਲ ਰਹੀ ਸੀਗੀ ਓਵਰਆਲ ਇੰਡੀਆ ਦੇ ਵਿੱਚ, ਬਿਕੋਜ਼ ਵਰਲਡ ਵਾਰ 1 ਦੇ ਵਿੱਚੋਂ ਬਹੁਤ ਸਾਰੇ ਜਿਹੜੇ ਫੌਜੀ ਵਾਪਸ ਆਏ ਸੀਗੇ ਉਹ ਸਿੱਖ ਬਹੁਤ ਸੀਗੇ ਔਰ ਉਹਨਾਂ ਨੇ ਬਹੁਤ ਸਾਥ ਦਿੱਤਾ ਸੀਗਾ। ਸੋ ਇਸ ਕਰਕੇ ਜਦੋਂ ਉਹ ਵਾਪਸ ਆਏ ਉਹਨਾਂ ਕੋਲ ਹੁਣ ਗਵਰਨਮੈਂਟ ਨੇ ਕਈ ਚਿਰ ਇਹ ਦੇਖਣਾ ਹੁੰਦਾ ਵੀ ਉਹਨਾਂ ਦੀ ਸਿੰਪਥੀ ਵੀ ਨਾਲ ਰੱਖਣੀ ਚਾਹੁੰਦੇ ਆ, ਔਰ ਦੂਜੇ ਪਾਸੇ ਗਵਰਨਮੈਂਟ ਸੀ ਜਿਹੜੀ ਹੈ ਮਹੰਤਾਂ ਦੇ ਨਾਲ ਵੀ ਦੋਸਤੀ ਕਰਕੇ ਗੁਰਦੁਆਰਾ ਦੇ ਉੱਤੇ ਕੰਟਰੋਲ ਵੀ ਰੱਖਣਾ ਚਾਹੁੰਦੀ ਸੀਗੀ। ਸੋ ਇਸ ਕਰਕੇ ਬਹੁਤ ਇੰਟਰਸਟਿੰਗ ਉਹ ਜਿਹੜੇ 2-3 ਸਾਲ ਹੈਗੇ ਆ ਜਿਨ੍ਹਾਂ ਵਿੱਚ ਜਲਿਆਂਵਾਲਾ ਬਾਗ ਮੈਸੇਕਰ ਹੋਇਆ, ਮੁੜ ਕੇ ਰੋਲਟ ਐਕਟ ਉਦੋਂ ਹੋਇਆ ਪਾਸ, ਮਤਲਬ ਉਹ ਸਾਰਾ ਕੁਝ ਜਿਹੜਾ ਟਾਈਮ ਆ ਉਹ ਕਾਫੀ ਹਫੜਾ ਦਫੜੀ ਜਿਹੜੀ ਮਚੀ ਹੋਈ ਆ। ਔਰ ਜਿਹੜੇ ਅਕਾਲੀਜ਼ ਆ ਇਹ ਵੀ ਥੋੜੇ ਸਟਾਰਟ ਹੋ ਰਹੇ ਆ, ਆਪਣੀ ਜਿਹੜੀ ਮੂਵਮੈਂਟ ਹੈਗੀ ਉਹਨੂੰ ਸਟਾਰਟ ਕਰ ਰਹੇ ਆ, ਕਾਂਗਰਸ ਦੇ ਨਾਲ ਇਹਨਾਂ ਦੀ ਦੋਸਤੀ ਹੋ ਰਹੀ ਹੈ। ਐਂਡ ਜਿਹੜੀ ਇਹ ਚੀਜ਼ਾਂ ਇਹ ਅੰਗਰੇਜ਼ਾਂ ਵੱਲੋਂ ਜਿਹੜੀਆਂ ਹੈਗੀਆਂ ਪੋਜ਼ੀਟਿਵ ਨਹੀਂ ਲਈਆਂ ਜਾ ਰਹੀਆਂ, ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਬੜਾ ਤਕਲੀਫ ਹੋ ਰਹੀ ਹੈ ਵੀ ਇਹ ਕਿਉਂ ਸਾਰੇ ਜਿਹੜੇ ਇਕੱਠੇ ਹੋ ਕੇ ਰਿਵੋਲਟ ਸਰਕਾਰ ਦੇ ਅਗੇਂਸਟ ਕਰ ਰਹੇ ਆ, ਜਦ ਕਿ ਇਹ ਤਾਂ ਸਾਡੀ ਜਿਹੜੀ ਨੌਕਰੀ ਕਰਕੇ ਇੰਨੇ ਸਾਲ ਬਾਅਦ ਵਾਪਸ ਆਏ ਆ। ਇਹ ਥੋੜ੍ਹਾ ਜਿਹਾ ਜ਼ਿਕਰ ਤੁਸੀਂ ਕੀਤਾ ਜਿਹੜਾ ਅਕਾਲੀਆਂ ਦਾ ਜਿਹੜਾ ਉਸ ਪਾਸੇ ਲਹਿਰ ਜਿਹੜੀ ਉੱਠ ਰਹੀ ਸੀ ਤੇ ਉੱਧਰ ਕਾਂਗਰਸ ਦੇ ਨਾਲ ਜਿਹੜੀ ਉਹ ਨਜ਼ਦੀਕੀ, ਥੋੜ੍ਹਾ ਜਿਹਾ ਉਸ ਦੇ ਉੱਤੇ ਜੇ ਤੁਸੀਂ ਚਾਨਣਾ ਪਾ ਸਕਦੇ ਹੋ। ਜੀ ਇਹਦੇ ਵਿੱਚ ਹੈਗਾ ਕਿ ਜਦੋਂ ਇਹਦੇ ਲਈ ਮੈਂ ਤੁਹਾਨੂੰ ਐਕਚੁਅਲੀ ਫਿਰ
ਉਡਾਇਰ ਦੀ ਜਿਹੜੀ ਹੈਗੀ ਹੈ ਇੱਕ ਉਹਦੀ ਕਿਤਾਬ ਦੇ ਵਿੱਚ ਹੀ ਜੀ ਉਹਨੇ ਖਾਲਸਾ ਰਿਫਾਰਮ ਮੂਵਮੈਂਟ ਜਿਹੜੀ ਇਹ ਚੱਲ ਰਹੀ ਸੀਗੀ ਹੂੰ ਉਹਦੇ ਬਾਰੇ ਹੀ ਉਹ ਲਿਖਦਾ ਆ। ਮੈਂ ਉਹਦਾ ਤੁਹਾਨੂੰ ਕੋਟ ਦੱਸ ਕੇ ਸੁਣਾਉਣਾ। ਉਹ ਕਹਿੰਦਾ ਵੀ ਜਦੋਂ ਦਾ ਸਾਕਾ ਨਨਕਾਣਾ ਹੋਇਆ ਹੂੰ ਉਸ ਤੋਂ ਬਾਅਦ ਜਿਹੜੀ ਅਕਾਲੀ ਮੂਵਮੈਂਟ ਆ ਇਹਨੇ ਹੌਲੀ ਹੌਲੀ ਆਪਣੀ ਜਿਹੜੀ ਪਕੜ ਬਹੁਤ ਵਧਾ ਲਈ ਹੈ। ਵੀ ਪਹਿਲਾਂ ਤਾਂ ਇਹ ਧਾਰਮਿਕ ਚੱਲਦੇ ਸੀਗੇ, ਪੌਣੇ ਇਹ ਬਿਲਕੁਲ ਪੋਲੀਟੀਕਲ ਜਿਹੜੀ ਪਾਰਟੀ ਬਣ ਗਈ ਆ ਤੇ ਇਹਨੇ ਕਾਂਗਰਸ ਦੇ ਨਾਲ ਜਿਹੜੇ ਆਪਣੇ ਹੱਥ ਜੋੜ ਲਏ ਇਸ ਵੇਲੇ। ਤੇ ਹੁਣ ਜਿਹੜੀ ਕਾਂਗਰਸ ਆ ਉਹ ਤਾਂ ਪਹਿਲਾਂ ਹੀ ਐਂਟੀ ਬ੍ਰਿਟਿਸ਼ ਹੈਗੀ ਆ ਤੇ ਹੁਣ ਜਿਹੜੇ ਅਕਾਲੀ ਵੀ ਸੀਗੇ ਇਹ ਕਾਂਗਰਸ ਦੇ ਨਾਲ ਰਲਣ ਤੋਂ ਬਾਅਦ ਇਹਨਾਂ ਨੂੰ ਵੀ ਹੁਣ ਬਹੁਤ ਖੁਸ਼ੀ ਮਿਲਦੀ ਆ ਕਿ ਇਹ ਐਂਟੀ ਬ੍ਰਿਟਿਸ਼ ਕੈਂਪੇਨ ਦੇ ਵਿੱਚ ਪੂਰੇ ਐਡ ਹੋ ਗਏ ਆ। ਪਰ ਜਿਹੜੇ ਅਕਾਲੀ ਆ ਇਹ ਹੁਣ ਜਿਹੜਾ ਡਾਇਰ ਆ ਉਹ ਆਪਣੇ ਨਾਲ ਆਪਣੀ ਜਿਹੜੀ ਬੁੱਕ ਦੇ ਵਿੱਚ ਲਿਖਦਾ ਵੀ ਪਰ ਜਿਹੜੇ ਅਕਾਲੀ ਆ ਇਹ ਸਿੱਧਾ ਕਾਂਗਰਸ ਦੇ ਨਾਲ ਜੁੜ ਕੇ ਉਹਨਾਂ ਦੇ ਆਬਜੈਕਟਿਵ ਤੇ ਨਹੀਂ ਚੱਲ ਰਹੇ। ਇਹਨਾਂ ਦੇ ਵਿੱਚ ਆਪਣਾ ਰੋਲ ਵੀ ਹੈਗਾ ਕਿਉਂਕਿ ਇਹ ਸਿੱਖ ਰਿਲੀਜਨ ਨੂੰ ਖਤਰੇ 'ਚ ਸਮਝਦੇ ਆ ਤੇ ਦੇ ਆਰ ਟਰਾਈਂਗ ਟੂ ਐਨਰੋਲ ਦਾ ਮਿਲੀਟੈਂਟ ਸਿੱਖਸ ਇਨ ਦਾ ਸਟਰਗਲ ਟੂ ਰੀਐਸਟੈਬਲਿਸ਼ ਸਿੱਖ ਰੂਲ। ਉਹ ਕਹਿੰਦਾ ਵੀ ਇਹ ਹਾਲੇ ਵੀ ਆਪਣਾ ਜਿਹੜਾ ਸਿੱਖ ਰਾਜ ਆ ਉਹਨੂੰ ਦੁਬਾਰਾ ਜਿਹੜਾ ਐਸਟੈਬਲਿਸ਼ ਕਰਾਉਣਾ ਚਾਹੁੰਦੇ ਆ। ਤੇ ਹੁਣ ਜਿਹੜੇ ਇਹਨਾਂ ਕੋਲ ਆਹ ਗੁਰਦੁਆਰਾ ਸਾਹਿਬ ਦਾ ਕੰਟਰੋਲ ਆਇਆ ਜਿੰਨੀ ਉੱਥੇ ਦੀ ਚੜਾਵਾ ਹੈਗਾ ਹੁਣ ਇਹਨਾਂ ਦੀ ਵਾਰ ਚੈਸਟ ਹੈਗੀ, ਮਤਲਬ ਇਹਨਾਂ ਨੂੰ ਵਾਰ ਦੇ ਲਈ ਜਿਹੜਾ ਹੈਲਪ ਦੇ ਲਈ ਫੰਡਿੰਗ ਕਰ ਰਿਹਾ। ਨਾਲ ਡਾਇਰ ਕੀ ਲਿਖਦਾ ਗੱਲ, The ideal of restoring Sikh rule has been in the minds of many Sikhs ever since the Khalsa was laid in dust by Lord Gu's crowning victory at Gujarat in January 1849। ਉਹ ਕਹਿੰਦਾ ਵੀ ਜਿਹੜੇ ਸਿੱਖ ਸੀਗੇ ਇਹਨਾਂ ਦੇ ਧਿਆਨ ਦੇ ਵਿੱਚ 1849 ਮਤਲਬ ਜਦੋਂ ਐਂਗਲੋ ਸਿੱਖ ਵਾਰ ਦੇ ਵਿੱਚ ਸਿੱਖਾਂ ਦੀ ਹਾਰ ਹੋਈ ਆ ਵੀ ਉਦੋਂ ਦਾ ਉਹਨਾਂ ਦੇ ਧਿਆਨ 'ਚ ਹੈਗਾ ਵੀ ਅਸੀਂ ਜਿਹੜਾ ਦੁਬਾਰਾ ਖਾਲਸਾ ਰਾਜ ਐਸਟੈਬਲਿਸ਼ ਕਰਨਾ। ਵੀ ਜਦੋਂ ਮੈਂ ਪਹਿਲੀ ਵਾਰੀ 1886 'ਚ ਨਨਕਾਣਾ ਸਾਹਿਬ ਗਿਆ ਸੀ ਉਦੋਂ ਵੀ ਮੇਰੇ ਧਿਆਨ 'ਚ ਇਹ ਗੱਲ ਲਿਆਂਦੀ ਗਈ ਸੀ ਕਈ ਲੋਕਾਂ ਵੱਲੋਂ ਵੀ ਇਹ ਸਿੱਖ ਇੱਦਾਂ ਚਾਹੁੰਦੇ ਆ, ਇਹਨਾਂ ਦੇ ਗੱਲ 'ਚ ਉਹ ਗਈ ਨਹੀਂ ਆ। ਜਦੋਂ ਇਹਨਾਂ ਨੂੰ ਹਾਰ ਹੋਈ ਸੀ ਗੁਜਰਾਤ ਦੇ ਵਿੱਚ ਅੰਗਰੇਜ਼ਾਂ ਤੋਂ ਉਦੋਂ ਦਾ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਆ ਵੀ ਇਹਨਾਂ ਨੇ ਐਸਟੈਬਲਿਸ਼ ਕਰਨੀ ਆ। ਸੋ ਇਹ ਕੋਈ ਨਵੀਂ ਗੱਲ ਨਹੀਂ ਆ, ਉਦੋਂ ਦੀ ਇਹ ਕੋਸ਼ਿਸ਼ ਕਰ ਰਹੇ ਆ। ਤੇ ਹੁਣ ਜਿਹੜੀ ਅਕਾਲੀ ਮੂਵਮੈਂਟ ਹੈ ਕਿਉਂਕਿ ਇਹਦੀ ਪਕੜ ਹੁਣ ਕੁਝ ਵਧੀ ਆ ਇਸ ਕਰਕੇ ਹੁਣ ਜਿਹੜਾ ਹੈਗਾ ਇਹਨਾਂ ਨੂੰ ਮੌਕਾ ਇਸ ਚੀਜ਼ ਦਾ ਮਿਲ ਗਿਆ। ਸੋ ਦੈਟਸ ਹਾਊ ਇਸ ਕਰਕੇ ਬਹੁਤ ਇੰਪੋਰਟੈਂਟ ਹੈ ਇਹ ਮਾਈਕਲ ਡਾਇਰ ਦੀ ਜਿਹੜੀ ਮੈਂ ਚੀਜ਼ ਕੋਟ ਆਪਣੀ ਕਿਤਾਬ 'ਚ ਕੀਤੀ ਹੈ ਕਿ ਦੈਟਸ ਹਾਊ ਅੰਗਰੇਜ਼ ਜਿਹੜੀ ਅਕਾਲੀ ਮੂਵਮੈਂਟ ਸੀਗੀ ਜਿਹੜੀ ਗੁਰਦੁਆਰਾ ਰਿਫਾਰਮ ਮੂਵਮੈਂਟ ਸੀ ਉਹਨੂੰ ਇਕੱਲਾ ਇਹ ਗੁਰਦੁਆਰਾ ਆਜ਼ਾਦ ਕਰਾਉਣ ਦੀ ਮੂਵਮੈਂਟ ਨਹੀਂ ਸੀ ਦੇਖਦੇ। ਉਹ ਇਹ ਦੇਖਦੇ ਸੀ ਵੀ ਇਹ ਅਕਾਲੀਆਂ ਦੀ ਪੋਲੀਟੀਕਲ ਵਿਲ ਆ ਟੂ ਰੀਐਸਟੈਬਲਿਸ਼ ਦਾ ਖਾਲਸਾ ਰੂਲ ਜਿੱਤੋਂ ਕਿ ਉਹ ਬਚਦੇ ਸੀਗੇ। ਸੋ ਦੈਟਸ ਵਾਈ ਦੇ ਵਰ ਕਾਈਂਡ ਆਫ ਹੈਜ਼ੀਟੈਂਟ ਟੂ ਸਪੋਰਟ ਦਾ ਅਕਾਲੀਜ਼ ਕਿਉਂਕਿ ਦੇ ਵਰ ਥਿੰਕਿੰਗ ਵੀ ਇਹਨਾਂ ਨੇ ਹੁਣ ਫਿਰ ਵਾਪਸ ਆਪਣਾ ਜਿਹੜਾ ਖਾਲਸਾ ਰਾਜ ਆ ਔਰ ਜਦੋਂ ਖਾਲਸਾ ਰਾਜ ਦੀ ਗੱਲ ਆਉਣੀ ਆ ਜਿਹੜੇ ਅਕਾਲੀ ਜਾਂ ਸਿੱਖ ਆ ਇਹਨਾਂ ਦਾ ਅੰਗਰੇਜ਼ਾਂ ਦੇ ਪ੍ਰਤੀ ਗੁੱਸਾ ਆਉਣਾ ਕਿਉਂਕਿ ਅੰਗਰੇਜ਼ਾਂ ਨੇ ਉਹਨਾਂ ਤੋਂ ਲੜਿਆ ਸੀ ਇਹ ਚੀਜ਼ ਪਹਿਲਾਂ ਲਈ ਸੀਗੀ। ਠੀਕ ਹੈ ਨਾ। ਹੁਣ ਮਤਲਬ ਉਹ 70 ਸਾਲ ਪਹਿਲਾਂ ਦੀ ਗੱਲ ਲੋਕਾਂ ਦੇ ਦਿਮਾਗ 'ਚ ਨਾ ਆਵੇ ਇਸ ਕਰਕੇ ਉਹ ਸਗੋਂ ਇਸ ਚੀਜ਼ ਨੂੰ ਜਿਹੜਾ ਸੀ ਡਿਸਕਰੇਜ ਕਰਦੇ ਸੀ। ਔਰ ਦੂਸਰਾ ਆਫ ਕੋਰਸ ਜਿਹੜੇ ਰਿਲੀਜੀਅਸ ਇੰਸਟੀਚਿਊਟ ਆ ਉਹ ਜ਼ਿਆਦਾਤਰ ਉਦਾਸੀਆਂ ਕੋਲ ਕੰਟਰੋਲ 'ਚ ਸੀਗੇ, ਉਹਨਾਂ ਦੇ ਥਰੂ ਪਬਲਿਕ ਤੇ ਕੰਟਰੋਲ ਸੌਖਾ ਕੀਤਾ ਜਾ ਸਕਦਾ। ਇਸ ਕਰਕੇ ਦਾ ਬ੍ਰਿਟਿਸ਼ ਵਰ ਕਾਈਂਡ ਆਫ ਹੈਲਪਿੰਗ ਮੋਰ ਆਫ ਦਾ ਉਦਾਸੀ ਮਹੰਟਸ ਦੈਨ ਦਾ ਅਕਾਲੀਜ਼। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਹਾਂਜੀ ਉਸ ਤੋਂ ਬਾਅਦ ਜਿਹੜੀ ਚਾਬੀਆਂ ਹੈਗੀਆਂ ਜਿਹੜੀਆਂ ਜੀ ਉਹ ਜਿਹੜੀਆਂ ਉਸ ਸ਼ਰਾइन ਦੀ ਚਾਬੀਆਂ ਜਿਹੜੇ 7 ਸਿੱਖਾਂ ਨੂੰ ਕਮੇਟੀ ਬਣਾਈ ਗਈ ਸੀਗੀ ਉਹਨਾਂ ਦੇ ਲੀਡਰ ਸੀਗੇ ਹਰਬੰਸ ਸਿੰਘ ਜੀ। ਹਰਬੰਸ ਸਿੰਘ ਜੀ ਹੁਣ ਕੌਣ ਸੀਗੇ? ਜਨਰਲ ਸ਼ਾਮ ਸਿੰਘ ਅਟਾਰੀ ਦੇ ਡਿਸੈਂਡੈਂਟ ਸੀ। ਉਹਨਾਂ ਨੂੰ ਉਹ ਜਿਹੜੀਆਂ ਚਾਬੀਆਂ ਦਿੱਤੀਆਂ ਗਈਆਂ ਸੀ ਇਹੋ ਕੁਝ ਚੀਜ਼ਾਂ ਮੈਨੂੰ ਉਹਨਾਂ ਦੀ ਹਿਸਟਰੀ 'ਚੋਂ ਲੱਭੀਆਂ। ਜਿਹੜੇ ਉੱਥੇ ਦੇ ਲਾਹੌਰ ਦੇ 2 ਕਮਿਸ਼ਨਰ ਸੀਗੇ ਸੀਐਮ ਕਿੰਗ ਨੇ ਉਹ ਚਾਬੀਆਂ ਸੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੀਆਂ ਸਰਦਾਰ ਹਰਬੰਸ ਸਿੰਘ ਨੂੰ ਚਾਬੀਆਂ ਦਿੱਤੀਆਂ ਸੀਗੀਆਂ। ਜੀ ਇਹ ਤੇ ਇਹ ਜਿਹੜਾ ਤੁਸੀਂ ਦੱਸਿਆ ਜਿਹੜਾ ਹਰਬੰਸ ਸਿੰਘ ਇਹ ਇਹਨਾਂ ਦਾ ਬਾਰੇ ਹੋਰ ਕੀ ਆਪਣੇ ਕੋਲ ਜਾਣਕਾਰੀ ਇਹਨਾਂ ਦਾ ਹੈਗਾ ਕਿ ਮਤਲਬ ਉਹ ਕਿਉਂਕਿ ਉਸ ਵੇਲੇ ਜਿਹੜੇ ਸਾਰੇ ਸਿੱਖ ਸੀਗੇ ਮਤਲਬ ਉਹਨਾਂ ਨੂੰ ਕੋਈ ਰਿਪਰੈਜ਼ੈਂਟ ਕਰਨ ਵਾਲਾ ਕੋਈ ਅੱਗੇ ਚਾਹੀਦਾ ਸੀ। ਹੀ ਵਾਜ਼ ਡਿਸੈਂਡੈਂਟ ਆਫ ਜਨਰਲ ਸ਼ਾਮ ਸਿੰਘ ਅਟਾਰੀ। ਉਹਨਾਂ ਦਾ ਹੁਣ ਆਪਾਂ ਲੜਾਈ ਦੇ ਵਿੱਚ ਨਾਮ ਬਹੁਤ ਸੁਣਿਆ ਹੋਇਆ ਜਿਹੜੀ ਪੁਰਾਣੀ ਲੜਾਈ ਹੈਗੀ ਅੰਗਰੇਜ਼ਾਂ ਦੇ ਨਾਲ। ਸੋ ਦੈਟਸ ਵੇਅਰ ਇਟ ਸਟਾਰਟਸ ਬਿਕਮਿੰਗ ਲਿਟਲ ਮੋਰ ਇੰਟਰਸਟਿੰਗ ਕਿ ਕਿਵੇਂ ਜਿਹੜੇ ਪੁਰਾਣੇ ਯੋਧੇ ਸੀਗੇ ਉਹਨਾਂ ਦੇ ਅੱਗੇ ਜਿਹੜੇ ਡਿਸੈਂਡੈਂਟਸ ਹੈਗੇ ਆ ਉਹਨਾਂ ਨੂੰ ਅੱਗੇ ਕਰਕੇ ਕੀਤਾ ਜਾਂਦਾ ਸੀਗਾ ਚਾਬੀਆਂ ਲੈਣ ਦੇ ਲਈ ਜਾਂ ਕੋਈ ਇੱਦਾਂ ਦੀ ਜਿਹੜੀ ਪ੍ਰੋਮੀਨੈਂਟ ਚੀਜ਼ ਹੈਗੀ ਆ ਬਜਾਏ ਕਿ ਕਿਸੇ ਪੋਲੀਟੀਕਲ ਜਿਹੜਾ ਉਸ ਵੇਲੇ ਦਾ ਪਰਸਨ ਹੈਗਾ। ਦੈਟਸ ਵਾਟ ਇਟ ਮੇਕਸ ਇਟ ਵੈਰੀ ਇੰਟਰਸਟਿੰਗ ਫॉर ਮੀ। ਥੋੜੀ ਜਿਹੀ ਮੈਂ ਹੋਰ ਜਿਹੜੀ ਰਿਸਰਚ ਕੀਤੀ ਸੀਗੀ ਇਹ ਵੀ ਇਹ ਜਦੋਂ ਕੰਮ ਹੋਇਆ ਸਾਕਾ ਨਨਕਾਣਾ ਜਦੋਂ ਹੋਇਆ ਮੈਂ ਤੁਹਾਨੂੰ ਉਹ ਵੀ ਥੋੜੀ ਜਿਹੀ ਸ਼ੇਅਰ ਕਰ ਦੇਣਾ ਜ਼ਰੂਰ ਕਿ ਉਸ ਵੇਲੇ ਜਿਹੜੇ ਲੋਕੀ ਕੌਣ ਸੀਗੇ ਮਹੰਤ ਨਰੈਣ ਦੇ ਦਾਸ ਦੇ ਨਾਲ ਉਹ 'ਚ ਮੈਨੂੰ ਬੜਾ ਇੰਟਰਸਟਿੰਗ ਚੀਜ਼ਾਂ ਕੁਛ ਲੱਭੀਆਂ। ਜਿਹੜੀ ਸਾਕਾ ਨਨਕਾਣਾ ਤੋਂ ਬਾਅਦ ਜਿਹੜੀਆਂ ਇਨਵੈਸਟੀਗੇਸ਼ਨਸ ਹੋਈਆਂ ਪੁਲਿਸ ਦੀਆਂ ਉਹ 'ਚੋਂ ਪਤਾ ਲੱਗਦਾ ਕਿ ਮਹੰਤ ਨਰਾਇਣ ਦਾਸ ਦੇ ਨਾਲ ਜਿਹੜੇ ਕੁਛ ਇਹ ਲੋਕ ਹੈਗੇ ਆ ਉੱਤਮ ਸਿੰਘ ਧਾਰੀਵਾਲਾ, ਰਾਂਝਾ ਤੇ ਸ਼ਾਮੂ ਮੱਛੀ ਆਫ ਪੈੜੇਵਾਲੀ
ਰਿਆਨ ਮੀਆਂ, ਵਿਸਾਖਾ ਸਿੰਘ ਸਹਾਰੀ ਵਾਲਾ, ਨੰਦੀ ਮੋਚੀ ਆਫ ਪੱਠਾ ਅਤੇ ਜਗਨਨਾਥ ਬਗੈਨਵਾਲਾ। ਇਹ ਕੁਝ ਲੋਕ ਸੀਗੇ ਜਿਨ੍ਹਾਂ ਨੇ ਪਿਸਤੌਲ ਦੀ ਵਰਤੋਂ ਕੀਤੀ। ਅਤੇ ਬਾਕੀ ਜਿਹੜੇ ਹੋਰ ਲੋਕੀ ਸੀਗੇ ਨਰਾਇਣ ਦਾਸ ਦੇ ਨਾਲ, ਉਹਨਾਂ ਸਾਰਿਆਂ ਦੀਆਂ ਜਿਹੜੀਆਂ ਛਵੀਆਂ ਸੀਗੀਆਂ ਜਾਂ ਤਲਵਾਰਾਂ ਸੀਗੀਆਂ, ਉਹਨਾਂ ਦੇ ਨਾਲ ਜਿਹੜਾ ਸ਼ਾਂਤਮਈ ਸਿੱਖ ਜਥਾ ਸੀ ਉਹਨੂੰ ਜਿਹੜਾ ਸੀ ਸ਼ਹੀਦ ਕੀਤਾ। ਅਤੇ ਇਹ ਕਿਉਂਕਿ ਕਈ ਪਠਾਨ ਸੀਗੇ, ਕਈ ਮੁਸਲਮਾਨ ਸੀਗੇ ਜਿਹੜੇ ਮਹੰਤ ਨਰਾਇਣ ਦਾਸ ਦੀ ਸਾਈਡ 'ਤੇ ਸੀ, ਜਿਹੜੇ ਉਹਨੇ ਹਾਇਰ ਕੀਤੇ ਹੋਏ ਸੀ, ਉਹਨਾਂ ਨੂੰ ਫਟਕਾਰਾਂ ਪਾਉਂਦਾ ਹੋਇਆ ਮੈਨੂੰ ਇੱਕ ਅਖਬਾਰ ਲੱਭੀ ਹੈ ਫਰਵਰੀ 23, 1921 ਦੀ। ਅਖਬਾਰ ਦਾ ਨਾਮ ਹੈ ਜ਼ਮੀਂਦਾਰਾ, ਉਰਦੂ ਦੀ ਅਖਬਾਰ ਹੈ, ਬਹੁਤ ਮਸ਼ਹੂਰ ਅਖਬਾਰ ਸੀ। ਉਹਨੇ ਐਡੀਟੋਰੀਅਲ ਛਾਪਿਆ ਜਿਹ 'ਚੋਂ ਉਹ ਕਹਿੰਦਾ ਉਹਨਾਂ ਨੂੰ, ਜਿਹੜੇ ਮਰਸੀਨਰੀ ਸੀਗੇ, ਜਿਹੜੇ ਮੁਸਲਮਾਨ ਸੀ, ਉਹਨਾਂ ਨੂੰ ਕਹਿੰਦਾ ਵੀ ਤੁਸੀਂ ਆਪਣੀਆਂ ਗਨਸ ਅਤੇ ਸਵੋਰਡਸ ਉਹਨਾਂ ਲੋਕਾਂ ਲਈ ਵਰਤੀਆਂ ਜਿਹੜੇ ਨਨਕਾਣਾ ਸਾਹਿਬ ਮੱਥਾ ਟੇਕਣ ਗਏ ਸੀਗੇ। ਯੂ ਆਰ ਨਾਟ ਫਿਟ ਟੂ ਬੀ ਕਾਲਡ ਮੁਸਲਿਮਸ, ਯੂ ਆਰ ਵਰਸ ਦੈਨ ਇਨਫਿਡਲਸ। ਵੀ ਤੁਸੀਂ ਤਾਂ ਕਾਫਰਾਂ ਨਾਲੋਂ ਵੀ ਭੈੜੇ ਹੋ, ਵੀ ਤੁਸੀਂ ਕਿਸੇ ਹੱਕ 'ਚ ਵੀ ਮੁਸਲਮਾਨ ਕਹਾਉਣ ਦੇ ਜਿਹੜੇ ਉਹ ਹੱਕਦਾਰ ਨਹੀਂ ਹੋ। ਸੋ ਇਹ ਕੁਛ ਚੀਜ਼ਾਂ ਜਦੋਂ ਆਪਾਂ ਸਿੱਖ ਰੈਫਰੈਂਸਿਸ ਤੋਂ ਬਾਹਰ ਜਾ ਕੇ ਦੇਖਦੇ ਹਾਂ ਤਾਂ ਆਪਾਂ ਨੂੰ ਜਿਹੜੀ ਓਵਰਆਲ ਪਿਕਚਰ ਜਿਹੜੀ ਆ ਉਹ ਥੋੜ੍ਹੀ ਜਿਹੀ ਪਤਾ ਲੱਗਣ ਲੱਗਦੀ ਹੈ ਕਿ ਅੰਗਰੇਜ਼ ਕਿਵੇਂ ਸੋਚਦੇ ਸੀ ਅਕਾਲੀ ਮੂਵਮੈਂਟ ਬਾਰੇ, ਜਾਂ ਉਸ ਵੇਲੇ ਦੀਆਂ ਲੋਕਲ ਅਖਬਾਰਾਂ ਕੀ ਲਿਖਦੀਆਂ ਸੀ ਸਾਕਾ ਨਨਕਾਣਾ ਬਾਰੇ, ਚਾਬੀਆਂ ਕਿਹਨੂੰ ਦਿੱਤੀਆਂ ਗਈਆਂ, ਔਰ ਜਿਹੜੇ ਲੋਕਾਂ ਨੇ ਇਹ ਵਿੱਚ ਸ਼ਾਮਲ ਸੀਗੇ ਉਹਨਾਂ ਕੋਲ ਕਿੱਦਾਂ ਦੇ ਹਥਿਆਰ ਸੀਗੇ, ਕਿੰਨੀ ਉਹਨਾਂ ਨੂੰ ਤਨਖਾਹ ਮਿਲਦੀ ਸੀਗੀ। ਸੋ ਆਪਾਂ ਇਹ ਕੁਛ ਜਿਹੜਾ ਹੈਗਾ ਵੀ ਟਰਾਈ ਟੂ ਕਵਰ ਦੈਟ ਵਨ। ਜੀ ਬਿਲਕੁਲ। ਸੋ ਅੰਗਰੇਜ਼ ਵੀ ਸਟੇਟਸ ਕੋ ਜਿਹੜਾ ਉਹ ਰੱਖਣਾ ਚਾਹੁੰਦੇ ਸੀਗੇ ਵੀ ਆਪਣਾ ਕਬਜ਼ਾ ਵੀ, ਕਿਉਂਕਿ ਜਿੱਦਾਂ ਤੁਸੀਂ ਐਡਵਾਇਰ ਦੀ ਕਿਤਾਬ ਦਾ ਜਿਹੜਾ ਜ਼ਿਕਰ ਵੀ ਕੀਤਾ ਆ, ਉਹਨੇ ਵੀ ਉਦੋਂ ਜ਼ਿਕਰ ਕੀਤਾ ਸੀ ਵੀ ਜੇ ਸਿੱਖਾਂ 'ਤੇ ਕਬਜ਼ਾ ਜਾਂ ਉਹਨਾਂ ਦੇ ਖਿਆਲਾਂ ਦੇ ਉੱਤੇ ਕਬਜ਼ਾ ਰੱਖਣਾ ਤਾਂ ਧਾਰਮਿਕ ਸਥਾਨ ਬਹੁਤ ਇੰਪੋਰਟੈਂਟ ਆ। ਬਿਲਕੁਲ ਵੀ ਸੋ ਉਹੀ ਜਿਹੜਾ ਉਹਨਾਂ ਨੇ ਜਿਹੜਾ ਸੂਹੀਏ ਦੀ ਜਿਹੜੀ ਗੱਲ ਆ ਉਸ ਨੂੰ ਪੂਰਾ ਜਿਹੜਾ ਉਸ ਤਰੀਕੇ ਦੇ ਨਾਲ ਰੱਖਿਆ ਹੈਗਾ। ਸੋ ਇਹ ਬੜਾ ਹੀ ਦਿਲਚਸਪ ਜਿਹੜਾ ਇਤਿਹਾਸ ਇਸ ਪਾਸੇ ਵੱਲ ਨੂੰ ਜਿਹੜਾ ਦੇਖੋ ਮਿਲਦਾ ਆ। ਕਈ ਵਾਰੀ ਇਤਿਹਾਸ ਦੇ ਵਿੱਚ ਅਜਿਹੇ ਜਿਹੜੇ ਕਿਰਦਾਰ ਆ ਉਹ ਗਾਇਬ ਹੋ ਜਾਂਦੇ ਨੇ, ਨਹੀਂ ਜਿਹੜਾ ਉਹ ਪਤਾ ਲੱਗਦਾ। ਸੋ ਮੈਨੂੰ ਵੀ ਅੱਜ ਵੈਸੇ ਜਿਹੜਾ ਪਹਿਲੀ ਵਾਰੀ ਆਪਾਂ ਨੂੰ ਪਤਾ ਲੱਗਾ ਵੀ ਹਰਬੰਸ ਸਿੰਘ ਜਿਹੜਾ ਆ ਉਹਨਾਂ ਦੇ ਜਿਹੜਾ ਉਹ ਬਾਰੇ। ਸੋ ਚੰਗੀ ਗੱਲ ਆ। ਇਸ ਤਰੀਕੇ ਦੇ ਨਾਲ ਹੀ ਜਿਹੜਾ ਮਕਸਦ ਹੈ ਇੱਕ ਹਿਸਾਬ ਦੇ ਨਾਲ ਤੁਹਾਡਾ ਜਿਹੜਾ ਆ ਇਹੀ ਹੈਗਾ ਵੀ ਇਸ ਕਿਤਾਬ ਦੇ ਜ਼ਰੀਏ ਆਪਾਂ ਇਕੱਲੇ ਗੁਰਦੁਆਰਿਆਂ ਦਾ ਹੀ ਨਹੀਂ, ਉਸ ਦੇ ਨਾਲ ਜੁੜਿਆ ਹੋਇਆ ਜਿਹੜਾ ਹੋਰ ਵੀ ਜਿਹੜਾ ਇਤਿਹਾਸ ਆ ਉਸ ਨੂੰ ਜਿਹੜਾ ਆਪਾਂ ਜਾਣ ਸਕੀਏ। ਸੋ ਸਰੋਤਿਓ ਤੇ ਜਿਹੜੇ ਫੇਸਬੁੱਕ YouTube ਦੇ ਉੱਤੇ ਜਿਹੜੇ ਦੇਖ ਰਹੇ ਦਰਸ਼ਕ ਆ ਉਹਨਾਂ ਨੂੰ ਦੱਸਦੇ ਜਾਈਏ ਵੀ ਇਸ ਟਾਈਮ ਜਿਹੜੀ ਆਪਣੀ ਗੱਲਬਾਤ ਆ ਉਹ ਚੱਲ ਰਹੀ ਆ ਡਾਕਟਰ ਦਲਬੀਰ ਸਿੰਘ ਪੰਨੂ ਉਹਨਾਂ ਦੇ ਨਾਲ। ਉਹਨਾਂ ਦੇ ਦੁਆਰਾ ਜਿਹੜੀ ਕਿਤਾਬ ਲਿਖੀ ਗਈ ਹੈਗੀ ਆ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਇਹਨਾਂ ਦੀ ਕਿਤਾਬ ਜਿਹੜੀ ਉਹ ਛਾਪੀ ਆ। ਇੱਕ ਦਹਾਕੇ ਤੋਂ ਵੱਧ ਦੀ ਜਿਹੜੀ ਮਸ਼ੱਕਤ ਰਿਸਰਚ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕਿਤਾਬ ਜਿਹੜੀ ਲੈ ਕੇ ਆਏ, ਉਸ 'ਤੇ ਆਪਾਂ ਪਹਿਲੇ ਚੈਪਟਰ ਦੇ ਵੱਖ-ਵੱਖ ਹਿੱਸਿਆਂ 'ਚ ਆਪਾਂ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਹਾਂ। ਸੋ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਉਸ ਚੈਪਟਰ ਦੇ ਉੱਤੇ ਜਿਹੜੇ ਆਪਾਂ ਹਾਲ ਦੀ ਘੜੀ ਉਹ ਚੱਲ ਰਹੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਇੱਥੇ ਸਮਾਪਤ ਜਿਹੜਾ ਹੁੰਦਾ ਆ, ਅਤੇ ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਦੁਬਾਰਾ ਜਿਹੜਾ ਮੁਲਾਕਾਤ ਹੋਊਗੀ ਅਤੇ ਅੱਗੇ ਹੋਰ ਕੀ ਕੁਛ ਇਸ ਜਿਹੜੇ ਕਿਤਾਬ ਦੇ ਇਸ ਚੈਪਟਰ ਦੇ ਵਿੱਚ ਇਹਨਾਂ ਨੇ ਲਿਖਿਆ ਆ ਉਸ ਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀਆਂ ਜਿਹੜੀਆਂ ਉਹ ਅਗਲੇ ਐਪੀਸੋਡ ਦੇ ਵਿੱਚ ਉਹ ਸਾਂਝੀਆਂ ਕਰਾਂਗੇ। ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਪੰਨੂ ਜੀ, ਬੜੀ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਆ, ਅਤੇ ਹੋਰ ਦਿਲਚਸਪ ਜਿਹੜੀਆਂ ਇਤਿਹਾਸਕ ਜਾਣਕਾਰੀਆਂ ਜਿਹੜੀਆਂ ਲੈ ਕੇ ਹਾਜ਼ਰ ਹੋਵਾਂਗੇ ਆਪਣੇ ਅਗਲੇ ਐਪੀਸੋਡ ਦੇ ਵਿੱਚ ਅਗਲੇ ਜਿਹੜੇ ਵਾਰ। ਉਦੋਂ ਤੱਕ ਲਈ ਇੱਦਾਂ ਹੀ ਸੁਣਦੇ ਰਹੋ ਪੰਜਾਬੀ ਰੇਡੀਓ USA।